ਚਾਰਾ ਨਹੀਂ ਲੱਗਾ। ਫਿਰ ਉਹਨਾਂ ਛੱਤ ਪਾੜ ਕੇ ਨਾ ਉੱਤੋਂ ਮਿੱਟੀ ਦੇ ਤੇਲ, ਉਦੋਂ ਮਿੱਟੀ ਦੇ ਤੇਲ ਬੜਾ ਹੁੰਦਾ ਸੀ, ਮਿੱਟੀ ਦਾ ਤੇਲ ਸੁੱਟ ਕੇ ਨਾ ਅੱਗਾਂ ਲਾਉਣੀਆਂ ਸ਼ੁਰੂ ਕੀਤੀਆਂ ਨੇ। ਉਦੋਂ ਫਿਰ ਦੁਨੀਆ ਚਾਲੂ ਹੋਈ ਏ, ਫਿਰ ਮਾਰ ਕਟਾਈ ਹੋਈ ਏ। ਕਿੰਨਾ ਕੁ ਬੰਦਾ ਮਰਿਆ ਹੋਣਾ ਤੁਹਾਡੀ ਹੋਸ਼ ਦੀ? ਬੰਦਾ ਇੰਨਾ ਕੁ ਮਰਿਆ, ਕੋਈ ਤੇ ਨਿਕਲ ਹੀ ਗਏ ਸਨ ਨਾ। ਸਹੀ। ਬੰਦੇ ਕੀ, ਬੀਬੀਆਂ ਕੀ, ਇਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਪਏ, ਗਲੀਆਂ ਵੀ ਸੌੜੀਆਂ ਹੀ ਸਨ, ਛੋਟੀਆਂ ਗਲੀਆਂ ਸੀ, ਵਿੱਚ ਆਈਆਂ ਪਏ ਸਨ ਜਿਵੇਂ ਲੱਕੜਾਂ ਪਈਆਂ ਹੁੰਦੀਆਂ ਨੇ। ਇੰਨਾ ਬੰਦਾ ਮਰਿਆ। ਕੀ ਕੰਮ ਕੀਤਾ, ਜੋ ਕਿ ਗੱਡੇ ਮੁਸਲਮਾਨਾਂ ਤੇ ਸਾਈਆਂ ਨੇ, ਉਦੋਂ ਬਾਰਿਸ਼ ਪਈ ਸੀ ਬੜੀ ਸਾਰੀ, ਦਿਹਾੜੀ ਸੇਮ ਹੈ ਨਾ ਤੁਹਾਡੇ ਪਿੰਡ ਦੇ ਪਿਛਲੀ ਸਾਈਡ ਤੇ ਸੇਮ ਜਿਹੜੀ ਹੈ ਆ ਲੰਘਦੇ ਪਾਸੇ ਗੁੱਦਿਆਂ ਦੇ ਨਾਲ, ਉਹਦੇ ਵਿੱਚ ਫਿਰ ਗੱਡੇ ਭਰ ਕੇ ਨਾ ਵਿੱਚ ਸੁੱਟੀ ਗਏ ਸਨ ਲਾਸ਼ਾਂ ਨੂੰ ਗੱਡੇ ਭਰ ਕੇ। ਬੱਚੇ ਵੀ ਮਾਰਤੇ, ਬੀਬੀਆਂ ਵੀ ਮਾਰਤੀਆਂ, ਜੋ ਮਰ ਗਏ। ਜਿਹੜੇ ਛੱਤਾਂ ਥੱਲੇ ਆ ਗਏ ਉਹ ਬਾਅਦ ਚ ਨਹੀਂ ਕੱਢੇ, ਉਹਦੇ ਢੇਰੀ ਹੀ ਬਣਾਈ ਇਹਨੇ ਥੋੜੀ ਜਿਹੀ। ਗੁਰਦੁਆਰਾ ਢਾਹ ਦਿੱਤਾ ਤੁਹਾਨੂੰ ਅੱਗੇ ਵੀ ਦੱਸਿਆ, ਉਹ ਤੇ ਸਾਰਾ ਢਾਹ ਕੇ ਇੱਟਾਂ ਵੇਚ ਬੂਝ ਛੱਡੀਆਂ। ਇਹ ਜੰਮੂ ਵਾਲੇ, ਜੰਮੂ ਦੇ ਮੁਲਕੋਂ ਆਏ ਸਨ, ਹੁਣ ਵੀ ਉੱਥੇ ਬੈਠੇ ਨੇ। ਉਹ ਜਦੋਂ ਗੁਰਦੁਆਰਾ ਢਾਇਆ ਨੇ, ਉਹ ਬੰਦੇ ਜਿਹੜੇ ਸਿਰ ਕੋਪ ਸਨ ਉਹਨਾਂ ਦੇ, ਉਹ ਫਿਰ ਮਰਨੇ ਸ਼ੁਰੂ ਹੋ ਗਏ ਇਹਨਾਂ ਨੇ, ਜਿਨ੍ਹਾਂ ਨੇ ਢਾਇਆ। ਫਿਰ ਉਹ ਤਾਂ ਢੇਰੀ ਥੋੜੀ ਜਿਹੀ ਵਲ ਬੋਲ ਕੇ ਨਾ ਤੇ ਥੋੜੀ ਜਿਹੀ ਢੇਰੀ ਬਣਾਈ ਨੇ ਯਾਦ ਤੇ, ਔਰ ਛੱਤੀ ਛੁੱਤੀ ਨਹੀਂ ਨੰਗੀ ਗਈ ਏ। ਉਹ ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ। ਵਾਲੇਕੁਮ ਸਲਾਮ। ਬੰਬ ਕੱਢ ਕੇ। ਹਾਂਜੀ ਬਾਬਾ ਜੀ, ਮੈਨੂੰ ਦੱਸੋ ਤੁਹਾਡਾ ਨਾਮ ਕੀ ਹੈ? ਰਹਿਮਤ ਮਸੀਹ। ਤੇ ਇਹ ਤੁਹਾਡੇ ਭਾਈ ਨੇ? ਹਾਂਜੀ। ਇਹਨਾਂ ਦਾ ਨਾਮ? ਗੁਲਾਮ ਮਸੀਹ। ਗੁਲਾਮ ਮਸੀਹ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਸ਼ੁਕਰਾ ਮਸੀਹ। ਸ਼ੁਕਰਾ ਮਸੀਹ। ਤੇ ਇਹ ਪਿੰਡ ਕਿਹੜਾ ਜੀ? ਮੱਜੂ ਚੱਕ। ਮੱਜੂ ਚੱਕ। ਅੱਜ ਅਸੀਂ ਤੁਹਾਡੇ ਕੋਲ ਇਸ ਪਿੰਡ ਬਾਰੇ ਹੀ ਪੁੱਛਣ ਆਏ ਹਾਂ, ਗੱਲਬਾਤ ਕਰਨ ਆਏ ਹਾਂ। ਅਸੀਂ ਕਿਹਾ ਜੀ ਬਜ਼ੁਰਗ ਸਾਨੂੰ ਹੋਰ ਤੇ ਕੋਈ ਮਿਲਿਆ ਨਹੀਂ, ਪਿੰਡ ਦਾ ਜਿਹੜਾ ਪੁਰਾਣਾ ਵਾਸੀ ਸੀ, ਤੁਹਾਡਾ ਪਤਾ ਲੱਗਿਆ। ਅੱਛਾ, ਠੀਕ ਹੈ। ਫਿਰ ਅਸੀਂ ਤੁਹਾਡੇ ਘਰ ਆਏ ਹਾਂ ਤੁਹਾਡੇ ਨਾਲ ਗੱਲਬਾਤ ਕਰਨ। ਤੇ ਸਾਨੂੰ ਦੱਸੋ ਜੀ ਕਿ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਨਾਂ ਦੇ ਨੇੜੇ? ਹਾਂਜੀ, ਇਸ ਪਿੰਡਾਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਉੱਦੇ, ਵੰਡਾਲਾ, ਦੀਪੇਪੁਰ, ਮਹਿਲ, ਸ਼ਾਹਪੁਰ, ਤਤਲਸਰਾਂ, ਲੰਡੇ, ਕੋਟ ਨਥਾਰ ਸ਼ਾਹ ਦਾ। ਇਹ ਸਾਡੇ ਛਪੇਰੇ ਨੇ, ਉਹ ਦੱਸੇ ਨੇ। ਤੇ ਇਹ ਪਿੰਡ ਦੀ ਆਬਾਦੀ ਕਿੰਨੀ ਕੁ ਸੀ ਜਦੋਂ ਉਜਾੜੇ ਪਏ ਨੇ? ਥੋੜੀ ਸੀ। ਹਾਂਜੀ। ਸਕੂਲ? ਹਾਂਜੀ। ਕਿੰਨਵੀਂ ਤੱਕ ਸੀ? ਇਹ 5ਵੀਂ ਦਾ ਸੀ ਉਦੋਂ। ਆ ਜਿਹੜਾ ਅੱਡੇ ਦੇ ਉੱਤੇ ਆ? 5ਵੀਂ ਤੱਕ ਸਕੂਲ ਸੀ ਉਦੋਂ। 5ਵੀਂ ਦਾ ਸੀ। ਤੁਸੀਂ ਗਏ ਸਕੂਲ? ਨਹੀਂ ਗਿਆ ਸਾਂ 5-7 ਦਿਨ। ਇੱਕ ਦਿਨ ਮਾਸਟਰ ਮਾਰਿਆ ਸੀ, ਮੈਂ ਮੁੜ ਕੇ ਗਿਆ ਹੀ ਨਹੀਂ। ਕਿੰਨੇ ਮਾਸਟਰ ਸਨ ਉੱਥੇ ਤੁਹਾਡੇ? ਮਾਸਟਰਾਂ ਦੇ ਨਾਂ ਯਾਦ ਨੇ? ਮਾਸਟਰ ਦਾ? ਹਾਂਜੀ। ਮਾਸਟਰ ਵੰਡਾਲੇ ਦਾ ਤੇ ਹਾਕਮ ਵੰਡਾਲੇ ਦਾ ਸੀ। ਉਹ ਇਕੱਲਾ ਹੀ ਸੀ ਉਦੋਂ। ਹੁਣ ਤੇ ਕਈ ਮਾਸਟਰ ਬੜੇ ਨੇ ਇੱਥੇ। ਹੁਣ ਤੇ ਹਾਈ ਤੱਕ ਹੋ ਗਿਆ ਨਾ ਸਕੂਲ, 10ਵੀਂ ਤੱਕ ਹੋ ਗਿਆ। ਹੁਣ 10 ਦਾ ਹੋ ਗਿਆ। ਸਹੀ। ਸਾਡੇ ਨਿੱਕੇ ਮੁੰਡੇ ਜਾਂਦੇ ਨੇ ਸਕੂਲੇ। ਸਹੀ। ਪੋਤਰਿਆਂ ਦੇ ਬੱਚੇ। ਸਹੀ। ਤੇ ਤੁਹਾਡਾ ਜਿਹੜਾ ਹੁਣ, ਉਦੋਂ ਸਿੱਖਾਂ ਦੇ ਜ਼ਮਾਨੇ 'ਚ 47 ਵੇਲੇ ਇੱਥੋਂ ਦਾ ਲੰਬੜਦਾਰ ਕਿਹੜਾ ਸੀ? ਨੰਬਰਦਾਰ? ਹਾਂਜੀ। ਵਿਰਕਪਾਲਾ ਸਿੰਘ। ਪਾਲਾ ਸਿੰਘ ਸਿੱਖ ਸੀ? ਸਿੱਖ ਸੀ। ਸਹੀ। ਇੱਕ ਦੂਜੇ ਦੇ ਨਾਂ ਸੀ, ਇੱਕ ਸੀ ਇੱਥੋਂ ਦਾ, ਮੈਨੂੰ ਉਹਦਾ ਨਾਂ ਭੁੱਲ ਗਿਆ। ਚਲੋ ਨਾਂ ਸਾਡੇ ਪਿੰਡ ਦੇ 2 ਨੰਬਰ ਹੀ ਰਹੇ ਨੇ। 2 ਨੰਬਰਦਾਰ ਰਹੇ ਨੇ? 2 ਨੰਬਰ ਹੁਣ ਵੀ 2 ਹੀ ਨੇ।
ਸਹੀ ਸਹੀ ਨੰਬਰ 2 ਨੇ। ਸਹੀ 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 ਤੇ ਉਦੋਂ ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀ ਇੱਥੇ? ਮੁਸਲਮਾਨਾਂ ਦੇ ਵਾਹਵਾ ਘਰ ਸਨ ਤੇ ਸਿੱਖਾਂ ਦੇ ਵੀ ਵਾਹਵਾ ਘਰ ਸਨ। ਆ। ਤੇ ਮੈਨੂੰ ਹੁਣ ਦੱਸੋ, ਜਦੋਂ 47 ਵੇਲੇ ਉਜਾੜੇ ਪਏ ਨੇ, ਹਾਂਜੀ। ਤੁਸੀਂ ਉਦੋਂ ਕੀ ਕਰ ਰਹੇ ਸੀ? ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਡੇ ਪਿੰਡ 'ਚ ਇਹ ਕੰਮ ਹੋਣ ਲੱਗਾ? ਜਦੋਂ ਮਿੰਟਰੀ ਆਈ ਏ ਨਾ, ਮਿੰਟਰੀ ਆਈ ਏ, ਆ ਦਰਬਾਰ ਜਿਹੜਾ ਨਾ, ਇਹ ਦਰਬਾਰ 'ਚ ਆ ਕੇ ਮਿੰਟਰੀ ਬਹਿ ਗਈ ਏ। ਕੋਟਲੀ ਦੇ ਸਨ, ਉਹ ਵੀ ਵਿਰਕ ਹੀ ਸਨ ਮੁਸਲਮਾਨ, ਉਹ ਉਹਨਾਂ ਦੇ ਨਾਲ ਸਨ। ਜਿਸਲੇ ਇੱਥੇ ਆ ਗਏ ਨੇ, ਜੋ ਸਿੱਖ ਸੀ ਨਾ, ਅੰਦਰਲੇ ਪਿੰਡ ਦੇ ਵਿੱਚ ਗੁਰਦੁਆਰਾ ਸੀ, ਉੱਥੇ ਇਕੱਠੇ ਹੋਏ ਸਨ। ਨਾਲ ਦੇ ਪਿੰਡਾਂ ਦੇ ਵੀ? ਨਾਲ ਦੇ ਪਿੰਡਾਂ ਦੇ ਵੀ? ਆ ਜਿਹੜੇ ਦੂਰੋਂ, ਉਹ ਤੁਹਾਨੂੰ ਦੱਸਿਆ ਨਾ, ਧਾੜੀ ਵਾਲ ਦੇ ਟੁਰੇ ਅਗਾਂ ਤੋੜ ਲਗੇ ਨੇ ਇੱਥੇ, ਪਰ ਬਾਬਾ ਸਾਹਿਬ ਸਾਨੂੰ ਰੱਖ ਲਏਗਾ। ਬਾਬਾ ਸਾਹਿਬ ਦਾ ਨਾਮ ਦਾ ਪਤਾ ਹੈ? ਉਹਨਾਂ ਦੇ ਨਾਮ ਦਾ ਪਤਾ ਬਾਬਾ ਸਾਹਿਬ ਦਾ? ਬਾਬਾ ਗਦਰ ਮਦਾਸ। ਗਦਰ ਮਦਾਸ। ਆ। ਅੱਛਾ, ਉਹਨਾਂ ਦਾ ਇੱਥੇ ਆਏ ਨੇ। ਆ। ਤੇ ਉਸ ਤੋਂ ਬਾਅਦ ਕੀ ਹੋਇਆ? ਬਾਅਦ ਫਿਰ ਗੋਲੀ ਚੱਲਣ ਲੱਗ ਪਈ। ਮਿੰਟਰੀ ਨੇ ਗੋਲੀ ਚਲਾ ਦਿੱਤੀ ਹੈ। ਗੋਲੀ ਕਿਹਦੇ ਕਹਿਣ ਤੇ ਚਲਾਈ ਉਹਨਾਂ ਨੇ? ਕੋਈ 3-4 ਦਾ ਟਾਈਮ ਸੀ। 1-2 ਦਾ ਲਾ ਲਓ। ਸਹੀ। ਉਹ ਸਿੱਖ ਫਿਰ ਐਸੇ ਪਏ ਨੇ ਨਾ ਮਿੰਟਰੀ ਨੂੰ ਇੱਥੋਂ ਪਿੰਡ ਦੇ ਵਿੱਚੋਂ ਵਾੜ ਉੱਥੇ ਹੀ ਦਿੱਤਾ ਵੇ। ਸਹੀ ਸਹੀ। ਫਿਰ ਲਓ ਜੀ, ਉਹਨਾਂ ਦਾ ਕੋਈ ਚਾਰਾ ਨਹੀਂ ਲੱਗਾ। ਫਿਰ ਉਹਨਾਂ ਛੱਤ ਪਾੜ ਕੇ ਨਾ ਉੱਤੋਂ ਮਿੱਟੀ ਦੇ ਤੇਲ, ਉਦੋਂ ਮਿੱਟੀ ਦੇ ਤੇਲ ਬੜਾ ਹੁੰਦਾ ਸੀ, ਮਿੱਟੀ ਦਾ ਤੇਲ ਸੁੱਟ ਕੇ ਨਾ ਸਹੀ ਅੱਗਾਂ ਲਾਉਣੀਆਂ ਸ਼ੁਰੂ ਕੀਤੀਆਂ ਨੇ। ਉਦੋਂ ਵੀ ਦੁਨੀਆ ਚਾਲੂ ਹੋਈ ਏ, ਫਿਰ ਮਾਰ ਕਟਾਈ ਹੋਈ ਏ। ਕਿੰਨਾ ਕੁ ਬੰਦਾ ਮਰਿਆ ਹੋਣਾ ਤੁਹਾਡੀ ਹੋਸ਼ ਚ? ਬੰਦਾ ਇੰਨਾ ਕੁ ਮਰਿਆ, ਕੋਈ ਤੇ ਨਿਕਲ ਹੀ ਗਏ ਸਨ ਨਾ। ਸਹੀ। ਬੰਦੇ ਕੀ, ਬੀਬੀਆਂ ਕੀ, ਇਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਪਏ, ਗਲੀਆਂ ਵੀ ਸੌੜੀਆਂ ਸਨ, ਛੋਟੀਆਂ ਗਲੀਆਂ ਸੀ, ਵਿੱਚ ਆਈਆਂ ਪਏ ਸਨ ਜਿਵੇਂ ਲੱਕੜਾਂ ਪਈਆਂ ਹੁੰਦੀਆਂ ਨੇ। ਇੰਨਾ ਬੰਦਾ ਮਰਿਆ? ਕੋਈ ਹਿਸਾਬ ਹੀ ਨਹੀਂ ਕਿੰਨਾ ਕੁ ਸੀ। ਤੁਹਾਡੇ ਘਰਾਂ ਨੂੰ ਕੁਛ ਨਹੀਂ ਕਿਹਾ ਕਿਸੇ ਨੇ? ਸਾਡੇ ਘਰ ਵੀ ਇੱਥੇ ਸਾਰੇ ਇਕੱਠੇ ਹੋਏ ਸਨ ਨਾ, ਮੁਸਲਮਾਨ ਵੀ ਤੇ ਈਸਾਈ ਵੀ। ਫਿਰ ਜਿਹੜੇ ਮੁਸਲਮਾਨ ਸਨ ਨਾ, ਉਹ ਤੇ ਟੁਰ ਗਏ, ਕੋਈ ਵੰਡਾਲੇ ਟੁਰ ਗਏ। ਸਹੀ। ਉਹ ਵੀ ਮੁਸਲਮਾਨਾਂ ਪਿੰਡ ਸੀ। ਕੋਈ ਕੋਟਲੀ ਟੁਰ ਗਏ। ਜਿਹੜੇ ਸਾਈਆਂ ਦੇ ਜੀ ਸਨ ਸਾਰੇ ਹੀ, ਇਹ ਰਾਤ ਨੂੰ ਬਾਹਮਣ ਵਾਲੇ ਖੂਹ ਤੇ ਟੁਰ ਗਏ ਸਨ। ਸਹੀ 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 ਸਹੀ। ਮਾਰ ਕਟਾਈ ਫਿਰ ਬੜੀ ਹੋਈ ਏ। ਸਵੇਰੇ ਫਿਰ ਦੁਨੀਆ ਕੀ ਕੰਮ ਕੀਤਾ, ਜੋ ਕਿ ਗੱਡੇ ਮੁਸਲਮਾਨਾਂ ਤੇ ਸਾਈਆਂ ਨੇ। ਉਦੋਂ ਬਾਰਿਸ਼ ਪਈ ਸੀ ਬੜੀ ਸਾਰੀ, ਦਿਹਾੜੀ ਸੇਮ ਹੈ ਨਾ ਤੁਹਾਡੇ ਪਿੰਡ ਦੇ ਪਿਛਲੀ ਸਾਈਡ ਤੇ ਸੇਮ ਜਿਹੜੀ ਹੈ, ਆ ਲੰਘਦੇ ਪਾਸੇ ਉੱਦਿਆਂ ਦੇ ਨਾਲ। ਉਹਦੇ ਵਿੱਚ ਫਿਰ ਗੱਡੇ ਭਰ ਕੇ ਨਾ ਵਿੱਚ ਸੁੱਟੀ ਗਏ ਸਨ ਲਾਸ਼ਾਂ ਨੂੰ ਗੱਡੇ ਭਰ ਕੇ। ਬੱਚੇ ਵੀ ਮਾਰਤੇ, ਬੀਬੀਆਂ ਵੀ ਮਾਰਤੀਆਂ, ਜੋ ਮਰ ਗਏ। ਜਿਹੜੇ ਛੱਤਾਂ ਥੱਲੇ ਆ ਗਏ ਉਹ ਬਾਅਦ ਚ ਨਹੀਂ ਕੱਢਿਓ ਨੇ। ਸਾਰੇ ਸਿੱਖਾਂ ਦੇ, ਹਿੰਦੂਆਂ ਦੇ ਮਰੇ ਕਿ ਮੁਸਲਮਾਨਾਂ ਦੇ ਵੀ ਮਰੇ? ਮੁਸਲਮਾਨਾਂ ਦਾ ਇੱਕ ਬੰਦਾ ਮਰਿਆ ਸੀ, ਉਹ ਵੀ ਕਾਮੋਂ ਕਿਹਾ ਦਾ ਨਾਈ ਸੀ। ਕੀ ਨਾਂ ਸੀ ਉਹਦਾ? ਪਤਾ ਨਹੀਂ ਕੀ ਨਾਂ ਸਾਧੂ। ਉਹ ਆਏ ਉਦਣ ਸੀ। ਇਹ ਮਗਰੋਂ ਤੇ ਫਿਰ ਦੁਨੀਆ ਪੈ ਗਈ ਨੇ ਲੁੱਟ ਮਾਰ ਕਰਨ ਤੇ। ਲੁੱਟ ਮਾਰ ਕਰਨ ਵਾਸਤੇ ਆਏ ਸਨ। ਸਹੀ। ਜਿਨ੍ਹਾਂ ਨੇ ਬੰਦੇ ਮਾਰੇ। ਹਾਂ। ਤੁਹਾਡੇ ਪਿੰਡ ਦੇ ਬੰਦਿਆਂ ਨੇ ਤੇ ਬੰਦੇ ਨਹੀਂ ਮਾਰੇ ਸਿੱਖ? ਨਹੀਂ ਮਾਰੇ। ਇਹਨਾਂ ਨਹੀਂ ਮਾਰੇ, ਸਗੋਂ ਕੱਢਦੇ ਰਹੇ ਨੇ ਉਹਨਾਂ ਨੂੰ। ਆ ਤੁਹਾਡੇ ਉਸ ਵੇਲੇ ਯਾਰ ਬੇਲੀ ਹੈਗੇ ਸਨ ਸਿੱਖ? ਹੈ ਤੁਹਾਡੇ ਦੋਸਤ ਕੋਈ ਯਾਰ ਬੇਲੀ ਜਿਹੜੇ ਇਕੱਠੇ ਤੁਹਾਡੇ ਨਾਲ ਖੇਲਦੇ ਸਨ? ਹੁਣ ਉਹਨਾਂ ਦਾ ਕਿਸੇ ਦਾ ਨਾਂ ਹੈ ਯਾਦ, ਕਿਸੇ ਦਾ ਨਹੀਂ ਵੀ। ਜਿਨ੍ਹਾਂ ਦਾ ਯਾਦ ਆ ਉਹ ਦੱਸੋ ਸਾਨੂੰ। ਇੱਕ ਸੀ ਕਰਨੈਲ ਸਿੰਘ, ਉਹ ਮੇਰੇ ਜੋਟੀਦਾਰ ਸੀ, ਲੰਬੜ ਦਾ ਪੁੱਤਰ ਸੀ। ਲੰਬੜ ਦਾ ਨਾਂ ਪਤਾ? ਪਾਲਾ ਸਿੰਘ। ਅੱਛਾ, ਪਾਲਾ ਸਿੰਘ ਦਾ। ਪਾਲਾ ਸਿੰਘ ਦਾ ਭਤਰੀਆ ਸੀ। ਅੱਛਾ, ਭਤਰੀਆ ਸੀ। ਉਹ ਤੁਹਾਡਾ ਯਾਰ ਸੀ? ਇਹ ਕੌਡੀ ਖੇਡਦੇ ਸਾਂ, ਮਾਲ ਚਾਰਦੇ ਸਾਂ,
ਹੂੰ ਹੋਰ ਇੱਕ ਖੱਤਰੀਆਂ ਦਾ ਮੁੰਡਾ ਸੀ, ਉਹਦੇ ਨਾਲ ਬੂਟਾ ਸੀ, ਹੂੰ ਉਹ ਵੀ ਸਾਡਾ ਜੋਟੀ ਸੀ। ਇਹ ਦੱਸੋ, ਜਦੋਂ ਸਿੱਖ ਇਥੋਂ ਗਏ ਨੇ, ਹਾਂ। ਉਹਨਾਂ ਦਾ ਮਾਲ ਡੰਗਰ, ਉਹਨਾਂ ਦੇ ਘਰ-ਬਾਰ, ਉਹ ਆਪਣਾ ਸਮਾਨ ਲੈ ਕੇ ਗਏ ਨੇ, ਕਿਤੇ ਛੱਡ ਕੇ ਗਏ ਨੇ? ਕੋਈ ਸ਼ੈ ਨਹੀਂ ਲਗਾਈ, ਜਨ ਹੀ ਲਗਾਏ ਨੇ ਜਿਹੜੇ ਗਏ ਨੇ, ਕੋਈ ਸ਼ੈ ਨਹੀਂ ਲਗਾਏ। ਸਹੀ। ਤੇ ਤੁਹਾਡੇ ਬੰਦਿਆਂ ਨੇ ਲੁੱਟਿਆ ਉਹਨਾਂ ਨੂੰ? ਹੈ ਤੁਹਾਡੇ ਪਿੰਡ ਦੇ ਬੰਦਿਆਂ ਨੇ ਲੁੱਟਿਆ ਫਿਰ ਉਹਨਾਂ ਦੇ ਘਰ-ਬਾਰ? ਲੁੱਟੇ ਸਾਨੇ, ਹੋਰ ਕੀ ਕੀਤਾ ਸਾਨੇ, ਲਾਮ ਦੀ ਦੁਨੀਆ ਪੈ ਗਈ ਸੀ। ਤੇ ਗੁਰਦੁਆਰਾ ਤੁਹਾਡੇ ਪਿੰਡ ਦੇ ਵਿੱਚ ਹਲੇ ਹੈਗਾ? ਗੁਰਦੁਆਰਾ ਤੇ ਹੋਈ ਸੀ ਪਾਸੇ ਤੇ ਸੀ ਤੇ ਨਹੀਂ, ਹੁਣ ਹੈਗਾ? ਹੈ ਇਸ ਵੇਲੇ ਮੌਜੂਦ ਹੈ? ਢੇਰੀਆਂ ਹੀ ਬਣਾਈ ਨੇ ਥੋੜੀ ਜਿਹੀ। ਤੇ ਗੁਰਦੁਆਰਾ ਢਾਹ ਦਿੱਤਾ ਹੈ? ਤੁਹਾਨੂੰ ਅੱਗੇ ਵੀ ਦੱਸਿਆ, ਉਹ ਤੇ ਸਾਰਾ ਢਾਹ ਕੇ ਇੱਟਾਂ ਵੇਚ ਬੂਝ ਛੱਡੀਆਂ। ਇਹ ਜੰਮੂ ਵਾਲੇ, ਜੰਮੂ ਦੇ ਮੁਲਕੋਂ ਆਏ ਸਨ, ਹੁਣ ਵੀ ਉੱਥੇ ਬੈਠੇ ਨੇ। ਉਹ ਜਦੋਂ ਗੁਰਦੁਆਰਾ ਢਾਇਆ ਨੇ, ਹਾਂਜੀ। ਉਹ ਬੰਦੇ ਜਿਹੜੇ ਸਿਰ ਕੋਪ ਸਨ ਉਹਨਾਂ ਦੇ, ਉਹ ਫਿਰ ਮਰਨੇ ਸ਼ੁਰੂ ਹੋ ਗਏ। ਇਹਨਾਂ ਨੇ, ਜਿਨ੍ਹਾਂ ਨੇ ਢਾਇਆ? ਆ ਫਿਰ ਉਹ ਤਾਂ ਢੇਰੀ ਥੋੜੀ ਜਿਹੀ ਵਾਲ ਬੋਲ ਕੇ ਨਾ, ਹਾਂਜੀ। ਤੇ ਥੋੜੀ ਜਿਹੀ ਢੇਰੀ ਬਣਾਈ ਨੇ। ਯਾਦ ਤੇ ਔਰ ਛੱਤੀ ਛੁੱਤੀ ਨਹੀਂ, ਨੰਗੀ ਗਈ ਏ। ਉਹਦੇ ਉੱਤੇ ਛੱਤ ਤੇ ਨਹੀਂ ਨਾ ਪਾਇਆ। ਨਹੀਂ ਉਹ ਥੋੜਾ ਢੇਰੀ ਆ ਛੱਤ ਨਹੀਂ ਪਿਆ। ਫਿਰ ਉੱਥੇ ਢਿੱਡ ਪਰਨੇ ਪੈਂਦੇ ਆ ਮਾਫੀ ਮੰਗਦੇ ਸਨ। ਮਾਫੀਆ ਮੰਗਦੇ ਸੀ? ਨਹੀਂ ਨਾ ਫੜ ਕੇ ਫਿਰ ਗੁਰਦੁਆਰੇ ਨੇ ਬਾਬੇ ਨੇ ਫੜ ਕੇ ਮੁਸਲਮਾਨਾਂ ਦੀ ਤਬਾਹੀ ਕਰ ਦਿੱਤੀ। ਕਿੰਨੇ ਮੁਸਲਮਾਨਾਂ ਦੀ ਤਬਾਹੀ ਕਰ ਦਿੱਤੀ ਸੀ। ਆ ਜਿੰਨੇ ਗੁਟਾਏ ਸਨ, ਜਿਹਨਾਂ ਲੁੱਟਮਾਰ ਕੀਤੀ ਸੀ। ਸਹੀ। ਕਹਿੰਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੋਇਆ। ਬੁਰਾ ਬੁਰਾ ਹਾਲ ਕੀ ਇਹਨਾਂ ਉਹ 12 ਉਹਨਾਂ ਦੀ ਮਾਈ ਨੂੰ ਸੁਪਨਾ ਆਇਆ ਸੀ ਕਿ ਬਾਬਾ ਆਂਦਾ 12 ਰੋਟੀਆਂ ਲੈਣੀਆਂ ਨੇ ਤੇ 12 ਜੀ 10 12 ਦੇ 12 ਜੀ ਮਰ ਗਏ ਸਨ ਇਹਨਾਂ ਮੁਸਲਮਾਨਾਂ ਦੇ? ਹਾਂਜੀ। ਮੁਸਲਮਾਨ ਇਹ ਜਿਨ੍ਹਾਂ ਨੇ ਢਾਇਆ ਗੁਰਦੁਆਰਾ? ਜਿੰਨਾ ਗੁਰਦੁਆਰਾ ਦਾ ਢਾਹ ਸੀ, ਇੱਕ ਨਲਕਾ ਅੱਗੋਂ ਪੁੱਟ ਕੇ ਲਿਆਂਦਾ ਸਨ। ਇਹ ਬਾਬੇ ਵੇਲੇ, ਹੁਣ ਤੇ ਕੋਰੇ ਬਾਬਾ ਹੀ ਕਿਤੇ ਸੌਂ ਗਿਆ। ਇਹਦੀ ਇੰਨੀ ਮੰਨਤਾ ਸੀ ਕਿ ਲੋਕ ਉਹ ਸੜਕ ਲੰਘ ਆ ਕੇ ਜਿੰਨੇ ਆਏ ਨਾ, ਦੋਨੋਂ ਪਿੰਡ ਦੱਸੇ ਨੇ, ਸੜਕ ਤੇ ਜੁੱਤੀਆਂ ਲਾ ਕੇ ਤੇ ਜਾ ਕੇ ਮੱਥਾ ਟੇਕ ਦਿੰਦੇ ਸਨ। ਜਿੰਨੇ ਇੱਥੇ ਗੁਰਦੁਆਰੇ ਦੇ ਵਿੱਚ? ਜਿਹੜੇ ਚਾਰ ਚਫੇਰੇ ਦੋਨੋਂ ਪਿੰਡ ਦੱਸੇ ਨੇ, ਚਾਰ ਚਫੇਰੇ ਦੇ, ਹਾਂਜੀ। ਇਹ ਲੰਗਰ ਇੱਥੇ ਲਿਆ ਕੇ ਪਾਉਂਦੇ ਹੁੰਦੇ ਸਨ। ਮਹੀਨੇ ਦੇ ਮਹੀਨੇ ਜਦੋਂ ਚੰਨ ਚੜ੍ਹਦਾ, ਹਾਂਜੀ। ਮੱਸਿਆ ਲਾਉਂਦੇ ਸਨ। ਉਹਨ ਪਾਉਣੀ ਦੁਨੀਆ ਜਿੰਨੀ ਮਰਜ਼ੀ ਖਾਏ ਪੀਏ। ਭਾਦਰੋਂ ਦੇ ਵਿੱਚ ਇੱਕ ਵੱਡਾ ਮੇਲਾ ਲੱਗਦਾ ਸੀ, ਉਹ 5-6 ਦਿਨ ਰਹਿੰਦਾ ਸੀ। ਸਹੀ ਸਹੀ। ਮੁਸਲਮਾਨ ਕੀ ਸਾਰੀ ਦੁਨੀਆ ਖਾਂਦੀ ਸੀ, ਸਾਰੇ ਖਾਂਦੇ। ਸਾਈ ਕੀ ਮੁਸਲਮਾਨ ਕੀ ਹਾਂਜੀ। ਸਭ ਲੰਗਰ ਖਾਂਦੇ ਸਨ ਬਹਿ ਕੇ। ਦਾਲਾਂ, ਮੰਡੇ ਪੱਕੇ, ਫਿਰ ਖੀਰਾਂ, ਦੁੱਧ ਦੀਆਂ ਖੀਰਾਂ। ਤੇ ਹੁਣ ਤੇ ਗੜਵੀ ਲੋਕ ਵੇਚਦੇ ਨੇ ਪਏ। ਉਦੋਂ ਕਿਹੜਾ ਕੋਈ ਵੇਚਦਾ ਸੀ? ਉਦੋਂ ਤੇ ਦੁੱਧ ਵੇਚਦਾ ਹੀ ਕੋਈ ਨਹੀਂ ਸੀ ਨਾ। ਨਾ ਜੀ। ਉਹ ਜੇ ਖੀਰ ਆ ਮੁਸਲਮਾਨ ਪਕਾ ਹੀ ਨਹੀਂ ਸਕਦੇ, ਨਾ ਖਵਾ ਹੀ ਸਕਦੇ ਨੇ। ਜਦੋਂ ਸਿੱਖ ਗਏ ਨੇ ਨਾ, ਜਦੋਂ ਸਿੱਖ ਟੁਰ ਗਏ ਨੇ, ਸਾਡੇ ਕੋਲ ਉਦੋਂ 22 ਗਾਈਂ ਵੱਡੀਆਂ ਸਨ ਤੇ ਨਿੱਕੇ ਜਿਹੜੇ ਜਾ ਸਨ ਵੈੜਕੀਆਂ ਵੈੜ ਕੇ, ਉਹਨਾਂ ਦਾ ਪਤਾ ਹੀ ਨਹੀਂ ਕਿੰਨੇ ਸਨ। ਇਹ ਜੋ ਫਿਰ ਮਹਾਜਰ ਆਏ ਨੇ ਨਾ, ਜਿਹੜਾ ਪਹਿਲਾ ਮਾਲ ਸੀ ਨਾ, ਉਹ ਇਹਨਾਂ ਮੁਸਲਮਾਨਾਂ ਕੀ ਕੰਮ ਕੀਤਾ, ਉਹਨਾਂ ਸਾਂਭ ਲਏ। ਤੁਹਾਡੇ ਵੀ? ਨਹੀਂ, ਸਾਡੇ ਕਿਉਂ ਸਾਹਮਣੇ ਸਨ? ਅੱਛਾ, ਉਹਨਾਂ ਨੇ ਦੂਸਰੇ ਜਿਹੜੇ ਫਿਰਦੇ? ਸਾਡੇ ਤੋਂ ਸਿਰ ਪੜਵਾਣਾ ਸਨ। ਸਾਡੇ ਵੱਡੇ ਜਿਹੜੇ ਸਨ ਨਾ, ਉਹਨਾਂ ਦੇ ਨੇੜੇ ਨਹੀਂ ਸੀ ਕੋਈ ਆਉਂਦਾ। ਸਹੀ ਸਹੀ ਸਹੀ। ਕਈਆਂ ਆਖਿਆ ਵੀ ਸੀ ਇਹ ਸਾਈਆਂ ਕੋ ਮਾਲ ਬੜਾ ਹੈ, ਇਹ ਸਿੱਖਾਂ ਦਾ ਤੇ ਨਹੀਂ। ਸਾਡੇ ਪਿਓ ਨੇ ਇਹ ਗੱਲ ਆਖੀ, ਇੱਕ ਗਾਂ ਮੈਂ ਫੜ ਕੇ ਨਾ ਟੁਰ ਪੈਣਾ ਵਾ, ਜਿੰਨੀਆਂ ਮੇਰੇ ਮਗਰ ਆ ਗਈਆਂ ਨਾ, ਉਹ ਮਾਲ ਮੇਰਾ ਹੈ। ਜਿਹੜੀ ਪਿੱਛੇ ਰਹਿ ਗਈ, ਪਿੱਛੇ ਕੋ ਡੱਕ ਲਿਆ ਜੇ। ਸਾਰੀਆਂ ਫਿਰ ਮਗਰ ਟੁਰ ਗਈਆਂ। ਉਹ ਤੁਹਾਡੀਆਂ ਜੂ ਸੀ? ਹਾਂਜੀ, ਇੱਕ ਪੇਟ ਦੀਆਂ ਹਨ। ਸਹੀ ਸਹੀ। ਉਦੋਂ ਅੰਜ ਹਿਸਾਬ ਹੁੰਦਾ ਸੀ। ਉਹ ਫਿਰ ਮਾਲ ਜਿਹੜਾ ਸੀ ਨਾ, ਆਹਰ ਪੋ ਕੇ ਨੇ ਸਾਡੇ ਤੋਂ ਚੜ੍ਹਦੇ। ਇੱਥੇ ਫਿਰ ਲਲਾਮ ਹੋਏ ਸਨ ਡੰਗਰ ਜਿੰਨੇ ਵੀ ਸੀ। ਆ ਕੋਈ ਥੋੜੇ ਥੋੜੇ ਲੋਕ ਲੈ ਗਏ, ਕੋਈ ਰੱਖ ਲੈ ਗਏ। ਜਦੋਂ
ਸਿੱਖ ਜਾਂਦੇ ਨੇ ਨਾ ਹਾਂਜੀ ਜਿੱਦਣ, ਉਦੋਂ ਮੈਂ ਉੱਥੇ 5-4 ਡੰਗਰ ਚਾਰਦਾ ਹਾਂ ਆਪਣੇ ਮਾਲ ਤੋਂ ਬਲੈਦਾ। ਹੂੰ ਜਿਸਲੇ ਉੱਥੇ ਪਰਾਂ ਇੱਕ ਡੇਰਾ ਸੀ, ਉੱਥੇ ਸਾਡੇ ਵਾਹਵਾ ਸਾਈਆਂ ਦੇ ਘਰ ਰਹਿੰਦੇ ਸਨ। ਮੈਂ ਜਿਉਂ ਡੰਗਰ ਭਜਾਏ, ਗੋਲੀ ਜਦੋਂ ਚੱਲਦੀ ਏ, ਜਿਉਂ ਡੰਗਰ ਭਜਾਓ ਵੇਲੀ ਜਾ ਵੜੇ। ਸਾਡਾ ਚਾਚਾ ਸੀ ਨਿੱਕਾ, ਉਹਦਾ ਨਾਂ ਨਵਾਬ ਸੀ, ਉੱਥੇ ਜਾ ਵੜੇ। ਜਿਸਲੇ ਸਿੱਖਾਂ ਨਿਕਲ ਕੇ ਮਾੜਾ ਜਿਹਾ ਚਾਨਣ ਹੋਇਆ ਨਾ, ਸਾਡਾ ਪਿਓ ਬਹੁਤ ਤਗੜਾ ਬੰਦਾ ਸੀ, ਭਲਵਾਨ ਸੀ। ਉਹ ਤਾਂ ਫੜੀ ਡੰਗੋਰੀ, ਉਹ ਸਕਿਆ ਮਾਲ ਇੱਧਰ ਜਿਹੜਾ ਇਕੱਠਾ ਸੀ ਉਹ ਤੇ ਵੇਲੀ ਟੁਰ ਗਿਆ ਨਾ, ਨਾ ਮੈਂ ਲੱਭਾ ਨਾ ਮਾਲ ਲੱਭੇ। ਸਹੀ। ਫਿਰ ਸਾਡਾ ਪਿਓ ਉੱਧਰ ਭੱਜਾ, ਜਾਂਦੇ ਨੂੰ ਉੱਥੇ ਮੈਂ ਬੈਠਾ, ਅੱਖ ਲੱਗਾ ਡੰਗਰ ਕਿੰਨੇ ਆ। ਉਹ ਛੱਡ ਪਰਾਂ ਡੰਗਰਾਂ ਦਾ ਤਾਂ ਕੀ ਕਰਨਾ, ਚੱਲੀਏ। ਫਿਰ ਮੈਂ ਕਿਹਾ ਮੈਂ ਲੈ ਕੇ ਜਾਣੇ ਨੇ 2 ਢੱਗੇ 2 ਮੱਝੀ, ਇੱਕ ਝੋਟੀ ਤੇ ਇੱਕ ਬੈੜਕੀ। ਜਿਹਦੇ ਡੇਰੇ ਦੇ ਨੇੜੇ ਆਏ ਨਾ, ਬੈੜਕੀ ਜਿਉਂ ਭੱਜੀ ਪਿੰਡ ਤੋਂ ਰਹੀ। ਮਾਲਜੂ ਪਿੰਡ ਦਾ ਹਿਲਿਆ ਸੀ, ਬੈੜਕੀ ਭੱਜ ਗਈ, ਦੂਜੀ ਡਕ ਲੈ। ਉਹ ਮੱਝੀ ਦੋਵੇਂ ਮਰ ਗਈਆਂ, ਤੇ ਜਿਹੜੀ ਸੀ ਜੋਗ ਢੱਗਿਆਂ ਦੀ, ਉਹ ਗਰਾਇਆਂ ਨੇ ਲਲਾਮ ਕਰਾ ਲੈਂਦੀ। ਅਸਾਂ ਕਿ ਸਾਡੇ ਅਸਾਂ ਕੀ ਕਰਨੇ ਸੀ, ਕਿਹੜੀ ਸਾਡੇ ਕੋਲ ਆਪਣੇ ਢੱਗੇ ਹਨ, ਅਸਾਂ ਕੀ ਕਰਨੇ ਨੇ। ਅੱਛਾ ਜੀ, ਮੁਸਲਮਾਨਾਂ ਦੇ ਜਿਹੜੇ ਇੱਥੇ ਘਰ ਸੀ, ਹਾਂਜੀ, ਉਹਨਾਂ ਵਿੱਚ ਤਗੜਾ ਬੰਦਾ ਕਿਹੜਾ ਸੀ? ਹੈ ਉਹਨਾਂ ਵਿੱਚ ਤਗੜਾ ਬੰਦਾ ਕਿਹੜਾ ਸੀ ਇੱਥੇ? ਤਗੜਾ ਮੁਸਲਮਾਨਾਂ ਦਾ? ਹਾਂ, ਪੁਰਾਣਾ ਜਿਹੜਾ ਬੰਦਾ ਸੀ ਪਹਿਲੇ। ਪੁਰਾਣਾ? ਹਾਂਜੀ। ਤਗੜੇ ਬੰਦੇ ਉਦੋਂ ਗਰਾਇਆਂ ਦੇ ਸਨ। ਕੀ ਨਾਂ ਸੀ ਉਹਨਾਂ ਦੇ? ਚੌਧਰੀ ਗਰਾਇਆਂ ਦਾ ਬੜਾ, ਅਜੇ ਵੀ ਬੜੇ ਘਰ ਨੇ, ਹੁਣ ਸਗੋਂ ਚੌਖੇ ਘਰ ਹੋ ਗਏ ਨੇ। ਸਹੀ। ਉਹਨਾਂ ਦੇ ਨਾਮ ਪਤਾ ਨੇ? ਹੈ ਵਿੱਚ ਪਤਾ। ਨਾਮ ਦੱਸੋ ਉਹਨਾਂ ਦੇ। ਵੱਡਾ ਸੀ ਮੁਹਸੈਨ। ਸਹੀ। ਨਿੱਕਾ ਮੁਹੰਮਦ ਸ਼ਫੀ। ਸਹੀ। ਉਦੋਂ ਛੋਟਾ ਸਾਦਕ, ਉਦੋਂ ਛੋਟਾ ਫਜ਼ਲ ਕਰੀਮ, ਉਦੋਂ ਛੋਟਾ ਖਰਸ਼ੈਦ, ਉਦੋਂ ਛੋਟਾ ਕਰੀਮ। ਸਹੀ ਸਹੀ। ਇਹ 5-6 ਭਰਾ ਸਨ। ਇੱਧਰ ਇੱਕ ਘਰ ਸੀ, ਉਹ 2 ਭਰਾ ਸਨ। ਵੱਡੇ ਨਾਂ ਰਹੀਮ ਬਸ਼ਕ, ਨਿੱਕੇ ਨਾਂ ਹਰਮਜਾਨ ਸੀ। ਸਹੀ ਸਹੀ ਸਹੀ। ਇਹ ਗਰਾਇਆਂ ਦੇ ਘਰ ਨੇ। ਆਹ ਸਾਈਡ ਦੇ ਉੱਤੇ ਛੰਭ ਵਾਲਾ ਖੂਹ ਸੀ, ਉੱਥੇ ਗਰਾਇਆਂ ਦੇ ਘਰ ਸਨ। ਪਿੰਡ ਦੇ ਗਰਾਏ ਜ਼ਿਆਦਾ ਰਹਿੰਦੇ ਸਨ? ਹੈ, ਗਰਾਏ ਬਰਾਦਰੀ ਰਹਿੰਦੀ ਸੀ? ਗਰਾਏ ਆਹ ਹੋਰ ਕਿਹੜੇ ਕਿਹੜੇ ਕੌਮਾਂ ਰਹਿੰਦੀਆਂ ਸੀ? ਜਾਤ ਗਰਾਏ ਸੀ ਉਹਨਾਂ ਦੀ। ਅੱਛਾ, ਜ਼ਾਤ ਜਿਹੜੀ ਸੀ ਉਹ ਗਰਾਏ ਸੀ ਨਾ। ਆਹ, ਹੋਰ ਕਿਹੜੇ ਕਿਹੜੇ ਜ਼ਾਤ ਦੇ ਬੰਦੇ ਰਹਿੰਦੇ ਸੀ ਇੱਥੇ? ਮੁਸਲਮਾਨ। ਹਾਂਜੀ। ਮੁਸਲਮਾਨ ਉਹਨਾਂ ਤੋਂ ਬਿਨਾ ਮੋਚੀ, ਜਲਾ, ਸਾਈ, ਕੰਮੀ ਲੋਕ ਸਨ ਸਾਹਿਬ। ਸਿੱਖਾਂ ਤੋਂ ਬਾਅਦ ਗਰਾਏ ਉਂਝ ਮਾਲਕ ਨਹੀਂ ਸਨ। ਜ਼ਮੀਨ ਵੰਡਦੇ ਹਿੱਸਿਆਂ ਠੇਕਿਆਂ ਦੇ। ਸਹੀ ਸਹੀ। ਕਿੱਦਾਂ ਸੀ ਤੁਹਾਡੇ ਪਿੰਡ? ਛੱਪੜ? ਹਾਂਜੀ। ਤੁਹਾਨੂੰ ਜਿੱਦ ਦੱਸਿਆ ਸਿਰਫ ਅੱਡੇ ਵਾਲ ਕੋਈ ਨਹੀਂ ਸੀ। ਹਾਂਜੀ। ਆ ਵੀ ਇੱਧਰ ਵੀ ਛੱਪੜ ਸੀ, ਇੱਧਰ ਵੀ ਛੱਪੜ ਸੀ। ਚੜ੍ਹਦੇ ਵੀ ਛੱਪੜ, ਲਹਿੰਦੇ ਵੀ ਛੱਪੜ? ਲੰਘਦੇ ਵੀ ਦੱਖਣ ਪਾਸੇ ਬੜੀ ਵੱਡਾ ਛੱਪੜ ਤੇ ਉਹਨੂੰ ਸਨ ਖਾਈ। ਖਾਈ। ਉੱਥੇ ਮਾਲ ਬੜੇ ਬਹਿੰਦੇ ਸਨ, ਸਾਰੇ ਛੱਪੜਾਂ ਹੀ ਮਾਲ ਬਹਿੰਦਾ ਦੁਪਹਿਰਾਂ 'ਚ। ਸਹੀ। ਜਿਹੜੀਆਂ ਗਾਈਂ ਸਨ ਉਹ ਕਿੱਕਰ ਹੁੰਦੇ ਸਨ, ਕਿੱਕਰਾਂ ਥੱਲੇ ਬਹਿ ਰਹਿੰਦੀਆਂ। ਸਹੀ ਸਹੀ। ਮਸੀਤਾਂ ਕਿੰਨੀਆਂ ਸੀ ਉਦੋਂ ਤੁਹਾਡੇ ਪਿੰਡ? ਮਸਜਿਦਾਂ ਕੀ? ਮਸਜਿਦ ਕਿੰਨੀਆਂ ਸੀ ਉਦੋਂ? ਹਾਂਜੀ। ਉਦੋਂ ਇੱਕੋ ਹੀ ਸੀ। ਤੇ ਗਿਰਜੇ ਕਿੰਨੇ ਸੀ? ਹੈ, ਗਿਰਜਾ ਸਾਡੇ ਪਿੰਡ ਹਾਂਜੀ ਗਿਲਜਾ ਕੋਈ ਨਹੀਂ ਸੀ। ਅਸੀਂ ਤੋਰੋਂ ਲਾਮੇ ਜਾਂਦੇ ਰਹੇ। ਸਹੀ। ਤੇ ਮੰਦਰ ਹੈਗਾ ਸੀ? ਮੰਦਰ ਹੈ, ਮੰਦਰ ਮੰਦਰ ਹੈ ਸੀ ਸਿੱਖਾਂ ਦਾ, ਹਿੰਦੂਆਂ ਦਾ ਹੈ ਸੀ। ਉਹ ਪਿੰਡ ਦੇ ਵਿੱਚ ਸੀ। ਪਿੰਡ ਦੇ ਵਿੱਚ ਸੀ। ਬਾਹਮਣਾਂ ਦੇ ਘਰ ਕਿਹੜੀ ਸਾਈਡ ਤੇ ਸਨ? ਆ ਦੱਖਣ ਪਾਸੇ। ਇੱਧਰ ਲਾਂਦੇ ਤੇ ਦੱਖਣ ਸਿੱਖਾਂ ਦੇ ਘਰ ਸਨ, ਮੁਸਲਮਾਨਾਂ ਦੇ ਇੱਧਰ ਅੱਡਰੀ ਸਨ। ਸਹੀ। ਇੱਧਰ ਸਾਰੇ ਸਾਡੇ ਘਰ ਨੇ ਨਾ, ਹਾਂਜੀ। ਇਹ ਬਾਹਰ ਕੋਣੇ ਦੇ ਉੱਤੇ ਹੁੰਦੇ ਸਨ। ਬਾਹਰ ਹੁੰਦੇ ਸਨ, ਹੁਣ ਜਿਹੜੇ ਵਿੱਚ ਆ ਗਏ ਆ, ਹੁਣ ਵਿੱਚ ਆ ਗਏ ਆ। ਸਕੂਲ ਬਾਹਰ ਸੀ ਪਿੰਡੋਂ? ਪਿੰਡੋਂ ਬਾਹਰ ਸਕੂਲ ਜਿਹੜਾ ਸੀ ਹੋਰ ਬਾਹਰ ਸੀ ਪਿੰਡੋਂ। ਸਕੂਲ ਦੇ ਵਿੱਚ ਵਿੱਥ ਹੀ ਬੜੀ ਹੁੰਦੀ ਸੀ ਉਦੋਂ। ਸਹੀ 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 ਸਹੀ। ਹੈ ਤੇ ਹੁਣ ਹੋ ਜੇ ਵੀ ਪਾਰ ਹੀ, ਪਰ
ਪਰਲੇ ਪਾਸੇ ਮਕਾਨ ਬਥੇਰੇ ਛੱਤੇ ਗਏ ਨੇ। ਸੰਨ 47 ਤੋਂ ਬਾਅਦ ਆ ਸੜਕ ਪੱਕੀ ਬਾਅਦ ਬਣੀ ਬਾਅਦ ਬਣੀ। ਇਹ ਸਿੱਧੀ ਸ਼ੇਖੂਪੁਰੇ ਨੂੰ ਜਾਂਦੀ ਹੈ। ਹਾਂਜੀ ਕੁਜਰਾਂ ਵਾਲੇ ਨੂੰ ਸ਼ੇਖੂਪੁਰੇ ਨੂੰ। ਕਿ ਸਾਡੇ ਵੇਖਣ ਚ ਬਣੀ। ਸਹੀ 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 ਸਹੀ। ਤੇ ਇਹ ਮੰਦਿਰ ਜਿਹੜਾ ਇਹਨਾਂ ਗੁਰਦੁਆਰਾ ਸੀ ਇਹ ਤੁਹਾਡੇ ਵੇਖਣ 'ਚ ਬਣਿਆ ਸੀ? ਹਾਂ ਸਾਡੇ ਵੇਖਣ ਚ ਬਣਿਆ। ਅਜੇ ਬਣਦੇ ਹੀ ਸੀ ਪਿਆ ਤੇ ਮਗਰੋਂ ਬਣ ਗਏ 40 ਹੋ ਗਈ। ਅਜੇ ਗੋਵਾਂ ਵਿੱਚ ਹੀ ਬੱਦੀਆਂ ਹਨ। ਆਹੋ ਇਹਦੇ ਜਦੋਂ ਟੁੱਟ ਜਾਂਦੇ ਨੇ। ਚਾਰ ਦੇ ਮੰਜ਼ਲਾਂ ਸਨ ਗੁਰਦੁਆਰੇ ਦੀਆਂ। ਸਹੀ 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 ਸਹੀ। ਉਹਨਾਂ ਪਤਾ ਨਹੀਂ ਅਜੇ ਕੀ ਬਣਾਉਣਾ ਸੀ, ਕੀ ਕਰਨਾ ਸੀ। ਤੁਹਾਡਾ ਰਹਿਣ ਸਹਿਣ ਉਹਨਾਂ ਨਾਲ ਕਿਸ ਤਰ੍ਹਾਂ ਦਾ ਸੀ? ਪਿਆਰ ਮੁਹੱਬਤ ਹੈਗਾ ਸੀ? ਬੜਾ ਸੋਹਣਾ। ਬੱਲੇ ਬੱਲੇ ਆ ਜਿਹੜੀ ਅੱਜ ਜ਼ਮਾਨਾ ਹੈ ਨਾ ਹਾਂਜੀ ਇਹਦੇ ਨਾਲ ਮੁਹੱਬਤ ਹੀ ਬੜੀ ਵੱਧ ਸੀ। ਈਮਾਨ ਬੜਾ ਪੁਖਤਾ ਸੀ ਉਦੋਂ। ਆ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਨੰਗੇ ਸਿਰ ਬੰਦਾ ਨਹੀਂ ਸੀ ਲੰਘਣ ਦਿੰਦੇ ਸਾਂ। ਨਾ ਨਾ ਨਾ। ਹੁਣ ਤਾਂ ਮੋਟਰਸਾਈਕਲ ਚੱਲਦੇ ਨੇ ਨਾ। ਹਾਂਜੀ। ਕੋਈ ਸਾਈਕਲ ਖਾਲੀ ਲੈ ਕੇ ਨਹੀਂ ਸੀ ਲੰਘਣ ਦਿੰਦੇ ਅਗਲੇ। ਉਹ ਕਿਉਂ ਜੀ? ਏਡੀ ਪਾਬੰਦੀ ਸੀ। ਪਿੰਡ ਦੇ ਵਿੱਚੋਂ ਘੋੜੀ ਤੇ ਬਹਿ ਕੇ ਕੋਈ ਨਹੀਂ ਸੀ ਲੰਘ ਸਕਦਾ। ਹਿਆ ਇੰਨਾ ਸੀ। ਹਿਆ ਇੰਨਾ ਹੁੰਦਾ ਸੀ। ਹੁਣ ਇੱਥੇ ਇੱਕ ਲੰਬਰਦਾਰ ਸੀ, ਉਹਦੇ ਪੁੱਤਰ ਕੀ ਕੰਮ ਕੀਤਾ, ਸਿਰ ਧੋ ਕੇ ਚਾਹੇ ਕੰਘੀ ਮਾਰ ਕੇ, ਏਡੇ ਲੰਮੇ ਵਾਲ ਹੁੰਦੇ ਸਨ, ਉੱਥੇ ਫਿਰੇ ਪਿਆ। ਸਿੱਖਾਂ ਦਾ ਮੁੰਡਾ। ਉਹਦਾ ਪਿਓ ਉੱਠਿਆ, ਉਹ ਮਿੱਟੀ ਦੇ ਬੁੱਕ ਭਰ ਕੇ ਨਾ ਸਿਰ ਦੇ ਵਿੱਚ ਮਾਰਿਆ। ਉਸ ਆਖਿਆ ਜੇ ਅੱਜ ਸਾਡੇ ਫਿਰਨੇ ਤੇ ਅਸੀਂ ਦੂਜਿਆਂ ਨੂੰ ਕਿਵੇਂ ਡੱਕਾਂਗੇ? ਸਹੀ 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 ਸਹੀ। ਨੰਗੇ ਸਿਰ ਨਾ ਫਿਰਿਆ ਜੇ। ਪਰ ਉਦੋਂ ਜਿਹੜੇ ਸਿੱਖ ਸਨ ਨਾ, ਹਾਂਜੀ, ਜਿਹੜੇ ਏਡੇ ਮੁੰਡੇ ਸਨ ਨਾ, ਉਹਨਾਂ ਵੀ ਪੱਗ ਬੱਧੀ ਹੁੰਦੀ ਸੀ, ਵਾਰ ਰੱਖੇ ਹੁੰਦੇ ਸਨ। ਉਦੋਂ ਖੇਡਾਂ ਕਿਹੜੀਆਂ ਹੁੰਦੀਆਂ ਸੀ? ਖੇਡਾਂ ਕਾਹਦੀਆਂ? ਹਾਂ, ਜਿਹੜੇ ਖੇਲਦੇ ਸੀ ਨਿਆਣੇ, ਖਿੱਦੂ ਖੁੰਡੀ। ਉਹ ਕਿੱਦਾਂ ਹੁੰਦੀ ਹੈ ਜੀ? ਏਡੇ ਖਿੱਦੂ ਹੁੰਦੇ ਸਨ ਹਾਂਜੀ। ਤੇ ਸੋਟੀਆਂ ਹੁੰਦੀਆਂ ਹਨ, ਉਹਨਾਂ ਨਾਲ ਖੇਡਦੇ ਸਨ। ਸਹੀ। ਮਾਲ ਜਿਸਲੇ ਬੰਨ ਲੈਣੇ ਤੇ ਨਿਕਲਦੇ, ਕਲਰ ਸਾਰਾ ਹੁੰਦਾ ਸੀ। ਸੋਤੇ ਤੱਕ ਖੇਡਦੇ ਰਹਿਣਾ। ਫੇਰ ਖੇਲਾਂ ਲੁੱਕਣ ਮੀਠੀ ਖੇਡਦੇ ਸਨ ਰਾਤ। ਜੋਟਾ ਬਣ ਕੇ ਨਾ ਮੁੰਡੇ ਹਾਂਜੀ, ਲੁੱਕਣ ਪਾਤੀ ਖੇਡਦੇ ਹਨ। ਇੱਕ ਨੂੰ ਦੋ ਨੂੰ ਕਰ ਦੇਣਾ, ਉਹ ਫਲਾਣੇ ਨੂੰ ਹੱਥ ਲਾ ਕੇ ਆਓ। ਕਿਹੜੇ ਯਾਰ ਬੇਲੀ ਨਾਲ ਖੇਲਦੇ ਸੀ? ਹੈਂ? ਕਿਹੜੇ ਯਾਰ ਬੇਲੀ ਨਾਲ ਖੇਲਦੇ ਸੀ ਤੁਹਾਡੇ? ਬਸ ਕੋਈ ਨਹੀਂ ਹੁਣ ਇੰਨਾ ਯਾਦ ਨਹੀਂ ਹੈ? ਹਾਂ ਮੰਡੀਰੀ ਸੀ ਤੇ ਸਹੀ ਸਹੀ ਸਹੀ। ਮੁਸਤਾਂ ਹੀ ਹੋ ਗਈਆਂ ਨੇ ਕਿ ਹਾਂਜੀ। ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ? ਕਣਕ ਤੇ ਮੂੰਗੀ, ਕਮਾਦ, ਛੋਲੇ, ਕਮਾਦ, ਮਕਈ, ਮਸਰ, ਸਹੀ ਸਹੀ। ਹਰ ਚੀਜ਼ ਹੁੰਦੀ ਰਹੀ ਇਸ ਪਿੰਡ ਦੇ ਵਿੱਚ। ਹਾਂ ਜੀ। ਉੱਥੋਂ ਫਿਰ ਜੀ ਜਿਸਲੇ ਮੂੰਗੀ ਲਾ ਕੇ 3 ਮਹੀਨਿਆਂ 'ਚ ਮੂੰਗੀ ਪੱਕ ਜਾਂਦੀ ਹੁੰਦੀ ਸੀ। ਸਹੀ ਸਹੀ। ਕਿਉਂਕਿ ਮੂੰਗੀ ਵੱਢ ਲੈਣੀ ਹੈ, ਫਿਰ ਉਹਨੂੰ ਵਾਹਣਾ ਸ਼ੁਰੂ ਕਰ ਦੇਣਾ। ਗੱਡੇ ਰੱਖੇ ਸੀ ਉਦੋਂ? ਗੱਡੇ ਹੁੰਦੇ, ਗੱਡਿਆਂ ਦੇ ਪੱਠੇ। ਅੱਬਲ ਤੇ ਮਾਲ ਬਹੁਤਾ ਡੇਰਿਆਂ 'ਤੇ ਹੀ ਹੁੰਦਾ ਸੀ। ਉੱਥੋਂ ਵੱਡੇ ਦੇ ਉੱਤੇ ਸੁੱਟ ਤੁਹਾਡੇ ਪਿੰਡ ਦੇ ਮਸ਼ਹੂਰ ਡੇਰੇ ਕਿਹੜੇ ਕਿਹੜੇ ਸਨ? ਸਾਡੇ ਪਿੰਡ ਦੇ ਮਸ਼ਹੂਰ ਡੇਰੇ ਕੱਦਿਆਣਾ, ਸ਼ੰਭ ਵਾਲਾ, ਨਵਾਂ ਖੂਹ, ਬਰਾਨੀਆਂ ਵਾਲਾ, ਬੁੱਗੀ ਖੂਹ। 4-5 ਡੇਰੇ ਇਹ ਸਨ। ਇਹ ਸਾਰੇ ਸਿੱਖਾਂ ਦੇ ਡੇਰੇ ਸਨ? ਸਿੱਖਾਂ ਦੇ ਡੇਰੇ ਸਨ। ਖੂਹ ਵੀ ਹੈ ਸਨ ਇਹਨਾਂ ਦੇ ਵਿੱਚ? ਖੂਹ ਵਗਦੇ ਰਹੇ ਨੇ। ਆ ਨਾਰ ਕੋਈ ਨਹੀਂ ਸੀ ਉਦੋਂ। ਇਹ ਸਾਰੇ ਖੂਹ ਹੀ ਸਨ ਇਹਨਾਂ ਡੇਰਿਆਂ ਦੇ। ਖੂਹਾਂ ਦੇ ਭਾਈ ਸਾਰਿਆਂ ਦੇ ਡੇਰੇ ਖੂਹਾਂ ਦਾ ਪਾਣੀ ਪੈਲੀਆਂ ਨੂੰ ਦਿੰਦੇ ਹੁੰਦੇ ਸਨ। ਸਹੀ ਸਹੀ। ਨਾਰ ਤੇ ਸੀ ਕੋਈ ਨਾ। ਨਾਰ ਵੀ ਫਿਰ ਜਦੋਂ ਨਾਰ ਆਈ ਹੈ ਨਾ, ਹਾਂਜੀ, ਸਾਡਾ ਪਿਓ ਦਾਦਾ ਇਹ ਨਾਰ ਜਦੋਂ ਆਈ ਹੈ, ਇਹ ਮੂੰਗੀ ਉਦੋਂ ਲੱਗਣ ਲੱਗੀ, ਪਹਿਲਾਂ ਕੋਈ ਨਹੀਂ ਸੀ। ਮੈਂ ਕਿਹਾ ਫਿਰ ਉਸ ਪੈਲੀ ਨੂੰ ਵਾਹ ਕੇ, ਸੁੱਕਾ ਫਸਲ ਹੀ ਵਾਹ ਕੇ ਫਿਰ ਉਹ ਕਣਕ ਬੀਜਣੀ। ਕਣਕ ਬੀਜ ਕੇ ਕਣਕ ਫਿਰ ਮੁਕੰਮਲ ਹੋ ਜਾਣੀ। ਫਿਰ ਜੀ ਹਾਜ਼ਰ ਸਾਹਿਬ ਅਸਾਂ ਕਣਕ ਵੱਢਣੀ, ਵੱਢ ਕੇ ਇਕੱਠੀ ਕਰ ਦੇਣੀ ਹੈ। ਫਿਰ ਅਸਾਂ ਪੇੜ ਬਣਾਉਣਾ। ਪੇੜ ਬਣਾ ਕੇ ਤੇ ਫਿਰ ਅਸਾਂ ਉਹਨੂੰ ਉੱਤੇ ਖਲਾਰ ਕੇ ਤੇ ਫਲੇ ਬਣਾ ਕੇ ਢੱਗਿਆ ਨਾ ਬਣੂ। ਢੱਗਿਆ ਨਾ ਕਰਦੇ ਸੀ? ਢੱਗੇ ਫੇਰ ਕੇ ਨਾ ਤੇ ਇੰਨੀ ਤੂੜੀ ਇੰਨੀ ਨਹੀਂ ਕਰਦੇ। ਹੁਣ ਤੇ ਮਸ਼ੀਨਰੀ ਆ ਗਈ ਹੈ। ਉਹ ਜੀ ਉਦੋਂ ਉਦੋਂ ਉਹਨੂੰ ਅਸਾਂ ਇਕੱਠੀ ਚਾ ਕਰਦਾ। ਤੂੜੀ ਉਹ ਜਿਹੜੀ ਸੀ ਬੜੀ ਕੂਲੀ ਹੁੰਦੀ ਇਕੱਠੀ ਸੀ, ਕਰਕੇ ਫਲਿਆਂ ਦੀ ਉਹਦੀ ਗਾਈ। ਧੜ ਬਣਾ ਲੈਣੀ। ਧੜ ਬਣਾ ਕੇ ਤੇ ਜਦੋਂ ਵਾਹ ਵਗਣੀ ਹੈ ਨਾ, ਹਾਂਜੀ, ਫਿਰ ਉਹਨੂੰ ਅਡਾਣਾ ਹੈ।
ਸਹੀ। ਡਾ ਕੇ ਤੂੜੀ ਦੇ ਦਾਣੇ ਅੱਡਰੇ ਕਰ ਦੇਣੇ ਨੇ। ਤੇ ਜਦੋਂ ਹਵਾ ਨਹੀਂ ਸੀ ਵਗਦੀ ਤੇ ਫਿਰ ਕੀ ਜਦੋਂ ਕਰਦੇ? ਨਹੀਂ ਬਹਿ ਸੀ ਰਹੇ ਨੇ। ਉਦੋਂ ਬਹਿ ਰਹਿੰਦੇ ਸੀ ਕੋਲ ਇੰਨੇ ਦਿਨ। ਕਈ ਦਿਨ। ਹੁਣ ਤੇ ਇੱਕ ਦਿਨ ਚ ਹੀ 10-10 700 ਕਿੱਲਾ ਵੱਢ ਲੈਂਦੇ ਹੁਣ ਨੇ। ਤਾਂ ਮਸ਼ੀਨ ਲਾਂਗੇ ਲਾ ਛੱਡਦੀ ਏ। ਜੇ ਹੁਣ ਉਹਨਾਂ ਫਸਲ ਹੋਵੇ ਨਾ ਤੇ ਇਹ ਬੰਦੇ ਵੱਢ ਹੀ ਨਹੀਂ ਸਕਦੇ। ਉਦੋਂ ਇਹਨਾਂ ਦੇ ਫਸਲ ਵੱਢਣ ਜੋਗਾ ਜੰਮਿਆ ਹੀ ਕੋਈ ਨਹੀਂ। ਫਸਲ ਥੋੜੇ ਸਨ। ਉਦੋਂ ਆਪਸ ਚ ਕਿਵੇਂ ਵੱਢਦੇ ਸੀ ਤੁਸੀਂ ਅਸੀਂ ਲੋਕ? ਆ ਦੋ ਭਰਾ ਵਾ ਨਾ ਹੁਣ ਕਿੱਲਾ ਕਣਕ ਜਦੋਂ 80 ਭਰੀਆਂ ਹੂੰ 85 ਭਰੀਆਂ 100 ਭਰੀ ਨਿਕਲਦੀ ਸੀ ਨਾ ਦੋਵੇਂ ਵੱਢ ਅਸੀਂ ਛੱਡਦੇ ਦੋਵੇਂ ਭਰਾ ਵੱਢ ਕੇ ਤੇ ਬੰਨ ਤੇ ਜਿਹੜਾ ਵੱਡਾ ਸੀ ਉਹ ਸਾਡੇ ਦੂੰਜ ਨਹੀਂ ਵੱਢ ਛੱਡਦਾ ਸੀ। ਉਹ ਕੱਲੇ ਹੀ ਵੀਗਾ 5 ਉਹ ਕੱਲਾ ਵੇਗਾ ਵੱਢਦਾ ਸੀ। ਜਿਸ ਵੇਲੇ ਫਿਰ ਉਹ ਗਾਹ ਲੈਣੀ ਹੈ ਤੂੜੀ ਦਾਣੇ ਅੱਡ ਕਰਦੇ ਅੱਡ ਕਰਕੇ ਲਿਆ ਕੇ ਕਣਕ ਪਟੋਲਿਆਂ 'ਚ ਪਾ ਛੱਡਣੀ ਤੂੜੀ ਮਾਲ ਨੂੰ ਖਵਾਉਂਦੀ ਜਾਣਾ ਸਹੀ। ਮਗਰੋਂ ਤਾੜੀ ਮਾਰੀਏ ਨਾ ਉਹਨਾਂ ਕੇ ਉਹ ਲੋਕ ਅੰਗਰੇਜ਼ ਬੜੇ ਖੁਸ਼ ਹੁੰਦੇ ਬੜੇ ਨੇ। ਖੁਸ਼ ਹੁੰਦੇ ਉਹਦਾ ਕਿ ਵਾਹ ਅੱਜ ਗੱਲ ਆਇਆ ਇਹ ਗੱਲ ਦਾ ਆਇਆ ਸਵਾਲ ਸਹੀ। ਇਹਦਾ ਮਤਲਬ ਤੁਹਾਡੇ ਕੋਲ ਅੰਗਰੇਜ਼ ਵੀ ਆਏ ਨੇ ਇੰਟਰਵਿਊ ਕਰਨ ਅੰਗਰੇਜ਼ ਵਾਸਤੇ? ਇੰਟਰਵਿਊ ਸਾਡੇ ਤੋਂ ਕਰਾਉਂਦੇ ਨੇ ਸਾਲ ਅੱਛਾ ਜੀ, ਇਹ ਸਿੱਖ ਵੀ ਆਉਂਦੇ ਰਹੇ ਨੇ ਇਸ ਪਿੰਡ ਦੇ ਵਿੱਚ ਦੁਬਾਰਾ? ਸਿੱਖ ਕੋਈ ਦੁਬਾਰਾ ਸਾਡੇ ਸਿੱਖ ਆਏ ਸਨ। ਦੇਖਣ ਚ ਕੋ ਆਏ ਹੋਣਗੇ ਆਏ ਸਨ ਜਿਹੜੀਆਂ ਇੱਥੇ ਬੀਬੀਆਂ ਰਹਿ ਗਈਆਂ ਨੇ ਜਿਨ੍ਹਾਂ ਨਿਕਾਹ ਕਰ ਲਏ ਸਨ ਕਿਹਨਾਂ ਦੀ ਬੀਬੀਆਂ ਰਹਿ ਗਈਆਂ ਸੀ ਸਿੱਖਾਂ ਦੀਆਂ। ਇਸ ਪਿੰਡ ਦੇ ਵਿੱਚ? ਆ ਉਹ ਮੁਸਲਮਾਨਾਂ ਨੇ ਨਿਕਾਹ ਕਰ ਲਏ ਸਨ। ਹੂੰ ਉਹ ਫਿਰ ਲੈ ਕੇ ਆਏ ਸਨ ਮਿੰਟਰੀ। ਹੂੰ ਮਿੰਟਰੀ ਲੰਘਦੇ ਪਾਸੇ ਖਿਲਾਰ ਕੇ ਨਾ ਟਰੱਕ ਗੱਡੀਆਂ ਹੂੰ ਉਹਦੇ ਉੱਤੇ ਹੀ ਮਸ਼ੀਨ ਗੱਡ ਦਿੱਤੀ ਸਨ ਜਿਹਨੂੰ ਆਂਦੇ ਨੇ ਤੋਫ। ਹੂੰ ਉਹ ਫਿਰ ਜਿੱਥੇ ਜਿੱਥੇ ਬੀਬੀਆਂ ਆਈ ਸਨ ਨਾ ਹਾਂਜੀ। ਉਹ ਘਰਾਂ 'ਚੋਂ ਫੜ ਕੇ ਲਗਾਏ ਸਨ। ਫਿਰ ਉਹ ਲੈ ਗਏ ਸਨ। ਆਪਣੀਆਂ ਔਰਤਾਂ ਲੈ ਗਏ ਸਨ? ਹਾਂਜੀ ਉਹਨੇ ਕਿਸੇ ਨੂੰ ਕੁਛ ਨਹੀਂ ਸਨ ਆਖਿਆ। ਨਾਲੇ ਕਹਿੰਦੇ ਨੇ ਇੱਥੇ ਰਹੀ ਵੀ ਹੈ ਕੋਈ ਔਰਤ? ਹੈ ਕੋਈ ਰਹੀਆਂ ਵੀ ਨੇ? ਇੱਥੇ ਕੋਈ ਨਹੀਂ ਨਹੀਂ, ਇੱਥੇ ਕੋਈ ਨਹੀਂ। ਨਹੀਂ ਉਹ ਜਿਹੜਾ ਮੁੰਡਾ ਗੱਲ ਕਰਦਾ ਹੈ ਨਾ ਹਾਂਜੀ। ਉਹ ਬੀਬੀ ਸੀ ਕਿਤੇ ਉਹ ਸਿੱਖਾਂ ਕੋਲ ਰਹੀ ਸੀ। ਸਿੱਖਾਂ ਕੋਲ ਉੱਥੇ ਕਿਤੇ ਰਹਿ ਗਈ ਸੀ ਸਹੀ ਉਹ ਫਿਰ ਬਾਅਦ ਵਿੱਚ ਨਾ ਆ ਗਈ ਸੀ। ਇਹਨਾਂ ਅਰਾਈਆਂ ਦੀ ਸੀ ਉਹ ਫਿਰ ਇਹਨਾਂ ਦਾ ਕੋਈ ਢੋਲ ਲੱਗ ਗਿਆ ਤੇ ਬਾਅਦ ਵਿੱਚ ਆਈ ਸੀ ਅੱਛਾ ਜਿਵੇਂ ਇਹਨਾਂ ਦੀਆਂ ਉਧਰ ਗਈਆਂ ਤੇ ਉਹਨਾਂ ਦੀ ਇੱਧਰ ਜਿਵੇਂ ਆਈ। ਇਸ ਤਰ੍ਹਾਂ ਗਈ ਸੀ। ਆ ਤੇ ਉਹ ਤੇ ਤੁਹਾਡੇ ਇੱਥੇ ਮੁਸਲਮਾਨ ਵੀ ਹੋਏ ਨੇ ਸਿੱਖ ਕੋਈ? ਨਹੀਂ ਇੱਕ ਸਿੱਖ ਹੋਇਆ ਇੱਕ ਹੀ ਸੀ। ਉਹਦਾ ਕੀ ਨਾਂ ਸੀ? ਅਜੇ ਵੀ ਉੱਥੇ ਇੱਥੇ ਜ਼ਮੀਨ ਹੀ ਉਹਦੀ। ਉਹਦਾ ਮੁੰਡਾ ਵੰਦਾ ਹਿੱਸੇ ਠੇਕੇ ਉਹਦਾ ਦੇ। ਨਾਂ ਯਕੀਨ ਅਲੀ ਸੀ ਉਹਦੇ ਨਾਲ ਯਕੀਨ ਨਾਲ ਹੀ ਪਹਿਲਾਂ ਉਹਦੇ ਨਾਂ ਹੋਰ ਸੀ ਜਰਨੈਲ ਸਿੰਘ। ਅੱਛਾ ਜਰਨੈਲ ਸਿੰਘ। ਆ ਉਹਦੀ ਨਸਲ ਵਸਦੀ ਪਈ ਹੈ ਪਿੰਡ ਦੇ ਵਿੱਚ? ਉਹ ਤਾਲਿਆਂ ਚੋਂ ਸੀ। ਉਹਦੇ ਫਿਰ ਸ਼ਾਦੀ ਇੱਧਰ ਕਰਾਈ ਸੀ ਆ ਡੇਰਾ ਹੈ, ਇਹ ਤਾਲਿਆਂ ਦਾ ਸੀ। ਤਾਲੇ ਕੀ ਕੌਮ ਹੈ ਕੋਈ? ਆਹੋ ਕੌਮ ਹੈ ਤਾਂ ਆਹੋ ਤੇ ਉਂਝ ਵਿਰਕ ਸਨ। ਅੱਛਾ ਵਿਰਕ ਸਨ। ਬੜੇ ਤਗੜੇ ਬੰਦੇ ਸਨ। ਹੂੰ ਬੜੀਆਂ ਮੱਝੀ ਰੱਖੀਆਂ ਹਨ, ਵਾਹੀ ਕਰਦੇ ਸਨ, ਬੜੇ ਤਗੜੇ ਬੰਦੇ ਸਨ। ਆ ਮਾਲਕ ਸਨ ਚੁੱਕ ਸਾਡਾ ਪਿਓ ਏਡਾ ਤਗੜਾ ਸੀ ਨਾ, ਉਹ 8-10 ਬੰਦੇ ਸਨ। ਸਾਡੇ ਪਿਓ ਅੱਗੇ ਉਹ ਕੂ ਨਹੀਂ ਸਨ ਸਕਦੇ। ਜਿਹੜੇ ਪਿੰਡ ਦੇ ਸਨ ਉਹ ਵੀ ਸਾਡਿਆਂ ਨੂੰ ਸਲਾਮਾਂ ਕਰਦੇ ਸਨ। ਉਦੋਂ ਇਕੱਠੇ ਵਸਦੇ ਸੀ ਨਾ ਤੁਸੀਂ? ਇਕੱਠੇ ਵਸਦੇ ਸਨ। ਸਲੂਕ ਬੜਾ ਸੀ ਨਾ ਸਲੂਕ ਬੜਾ। ਜਿਹੜਾ ਸ਼ਾਮ ਨੂੰ ਜਿੱਥੇ ਉਹ ਵਿਚਲਾ ਚੌਂਕ ਹੁੰਦਾ ਸੀ ਪਿੰਡ ਦੇ, ਹੂੰ ਜਿਹੜਾ ਬੰਦਾ ਨਹੀਂ ਨੇ ਉਹਦੇ ਸ਼ਾਮ ਨੂੰ ਗਿਆ ਹੂੰ ਚਟਕੜੀ ਬਹਿ ਕੇ ਘਰੋਂ ਕਰੀ ਟੁੱਟ ਜਾਣਾ। ਕਿਸੇ ਆਖਣਾ ਯਾਰ ਫਲਾਣਾ ਬੰਦਾ ਨਹੀਂ ਆਇਆ, ਉਹ ਪਤਾ ਕਰੋ ਕਿ ਵਾਂਡਾ ਤੇ ਨਹੀਂ ਗਿਆ। ਹੂੰ ਖੈਰ ਵੰਡ ਇਸ ਤਰ੍ਹਾਂ ਦੇ ਹੁੰਦੇ ਸਨ। ਇਹ ਆਪਸ ਵਿੱਚ ਇੱਥੇ ਸਿੱਖ ਇਹ ਤਾਲੇ ਜਿਹੜੇ ਸਨ ਹਾਂਜੀ। ਇਹਨਾਂ ਕੋ 3 ਸਿੱਖ ਆਏ ਸਨ ਭਲਵਾਨ। ਹੂੰ ਭਲਵਾਨ ਆਏ ਤੇ ਇੱਥੇ ਸਾਡਾ ਪਿਓ ਜਿਹੜਾ ਸੀ ਇੱਕ ਦੇ ਵਾਂਡਾ ਗਿਆ ਸੀ। ਸਹੀ ਵਾਂਡਾ ਗਏ ਤੇ ਉਹ ਜਿਹੜੇ ਪਿੰਡ ਦੇ ਸਨ ਨਾ ਹੋਰ ਹਾਂਜੀ। ਕੁਲ ਨਿਕਲਣ ਵਾਲੇ ਮੁੰਡੇ ਹੂੰ ਉਹ ਸਾਰੇ ਉਹਨਾਂ ਢਾਹ ਛੱਡੇ। ਸਹੀ ਲੰਬੜਦਾਰ ਪਾਲਾ ਸਿੰਘ ਜਿਹੜਾ ਸੀ ਨਾ ਉਹ ਸਾਡੇ ਘਰ ਵੱਲ ਭੱਜ ਆਵੇ, ਸਾਡੀ ਮਾਂ ਨੂੰ ਪੁੱਛੇ, ਉਹ ਕਿ ਅਜੇ ਨਹੀਂ ਆਇਆ। ਉਦੋਂ ਨੂੰ ਨਾ ਸਵੇਰੇ ਟੁੱਟ ਜਾਣਾ ਸੀ ਭਲਵਾਨਾਂ ਨੇ? ਭਲਵਾਨਾਂ ਨੇ। ਹਾਂਜੀ। ਉਸ ਦਿਨ ਸਾਡਾ ਪਿਓ ਆ ਗਿਆ ਸ਼ਾਮ ਨੂੰ, ਹੂੰ ਲੰਬੜਦਾਰ ਆ ਗਿਆ, ਸਹੀ। ਅੱਖ ਲਗਾ ਗਏ ਨੇ। ਹੂੰ ਆ ਕੀ ਹੋਇਆ? ਉਹ ਸਾਰਿਆਂ ਨੂੰ ਢਾਹ ਗਏ ਨੇ, ਇੱਕ ਤੂੰ ਰਹਿ ਗਿਆ ਏ, ਤੈਨੂੰ ਹੁਣ ਪਗੜ ਤੇਰੀ ਵੇਖਣੀ ਹੈ। ਹੂੰ ਉਸ ਕਹੇ ਠੀਕ ਹੈ ਜੀ, ਚਲੋ ਜੇ ਖੋਰਿਆ ਕਿ ਮੈਨੂੰ ਵੀ ਢਾਹ ਹੀ ਜਾਣਗੇ, ਕੋਈ ਗੱਲ ਨਹੀਂ। ਸਹੀ। ਇੱਥੇ ਕਰਕੇ ਨਾ ਖਾੜਾ ਲਾਉਂਦੇ ਸਨ ਸ਼ਾਮ ਨੂੰ, ਹੂੰ ਪਹਿਲੀ ਵਾਹ ਕੇ ਸਹੀ।
ਉੱਥੇ ਜਿਸਲੇ ਗਏ ਸਾਡੇ ਪਿਓ ਨੇ ਚਾਦਰ ਦੁਆਲੇ ਵਲੇਟ ਕੇ ਨਾ ਲੰਗੋਟੇ ਪਾਏ ਨੇ। ਇਹ ਵੀ ਦੋ ਜਣੇ ਸਨ। ਥੱਲੇ ਇੱਕ ਕੈਂਚ ਹੁੰਦੀ ਸੀ, ਉੱਤੇ ਜੰਗੀਆ ਹੁੰਦਾ ਸੀ। ਸਹੀ। ਪਾ ਕੇ ਜਦੋਂ ਨਿਕਲਿਆ ਨਾ, ਉਹ ਸਿੱਖ ਜਿਹੜੇ ਸਨ ਨਾ ਭਲਵਾਨ, ਉਹ ਵਿੱਚੋਂ ਗੁਟਕਣ, ਉਹ ਹੁਣ ਏਡੇ ਏਡੇ ਅਸਾਂ ਢਾਹ ਛੱਡੇ ਨੇ, ਇਹ ਕੀ ਹੈ। ਜਿਲੇ ਹੋ ਗਏ ਨੇੜੇ ਨੇੜੇ, ਸਾਡੇ ਪਿਓ ਨੇ ਵਗਾਇਆ, ਚੁੱਕ ਗਏ, ਸਾਫ ਇੱਕ ਕੰਡ ਪਰਨੇ ਜਾ ਪਿਆ। ਅੱਖ ਲਗਾ, ਉਧਰੋਂ ਵੀ ਚੁੱਕ ਬੰਦੇ, ਉਧਰੋਂ ਵੀ ਚੁੱਕ 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 ਕੇ ਲਈ ਫਿਰਨ, ਆਖਣ ਵਾਹ ਭਾਈ ਵਾਹ। ਤੁਹਾਡੇ ਬਾਬਾ ਜੀ ਨੂੰ ਕਈਆਂ ਨੇ ਪਿੰਡ ਆ ਕੇ 2-2 ਸੇਰ ਘਿਓ, ਮਣ ਕਣਕ, 20-20 ਸੇਰ ਮਣ ਚੌਲ, ਸਾਡੇ ਪਿਓ ਦੇ ਸਾਲ ਦੀ ਰੋਜੀ ਬਣ ਗਈ ਸੀ ਉਹ ਸਿੱਖ ਢਾਣ ਕਰਕੇ। ਸਹੀ ਸਹੀ। ਅੱਖ ਲੱਗਾ, ਸਾਡਾ ਪਿਓ ਆਂਦਾ ਹੈ, ਅੱਛਾ ਵੀ ਜਿਹੜੇ 2 ਰਹਿ ਗਏ ਨਾ, ਇਹਨਾਂ ਦੀ ਕੱਲ ਨੂੰ ਪਕੜ ਵੇਖਣੀ ਹੈ। ਉਹ ਸਿੱਖ ਪੇ ਨਾ ਰਹੇ, ਟੁਰ ਗਏ। ਉਹਨਾਂ ਵੀ ਆਖਿਆ ਰਵੋ, ਉਹਨੇ ਆਖਿਆ ਨਾ ਭਾਈ ਅਸਾਂ ਨਹੀਂ ਰਹਿਣਾ, ਟੁਰ ਜਾਣਾ ਵੀ। ਥੋੜੀ ਹੋ ਗਈ ਉਹਨਾਂ ਨਾਲ। ਹਾਂ ਜੀ, ਬਿਜਤ ਹੋ ਗਿਆ ਬੰਦਾ ਜਦੋਂ। ਬਿਜਤ ਹੋ ਗਏ। ਸਹੀ। ਆ ਉੱਦੇ ਸਨ ਸਾਡੇ ਪਿੰਡ ਦੇ ਨਾਲ ਹੀ, ਲਾਂਦੇ ਪਾਸੇ, ਵੇਖੇ ਹੋਣੇ। ਹਾਂਜੀ। ਇਥੋਂ ਸਾਡੇ ਪਿੰਡ ਦੀ ਲੜਾਈ ਹੋ ਪਈ। ਸਹੀ। ਲੜਾਈ ਉਹਨਾਂ ਉਧਰ ਉਹ ਖਲੋ ਗਏ ਹੱਦ ਤੇ, ਇੱਧਰ ਸਾਡਾ ਪਿੰਡ ਖਲੋ ਗਿਆ। ਅੱਖ ਲੱਗੇ ਭਾਈ, ਜੋੜੀ ਜੋੜੀ ਜਾਣੀ ਏ, 2 ਬੰਦੇ ਉਧਰੋਂ ਆਉਣੇ ਤੇ 2 ਇੱਧਰੋਂ ਆਉਣੇ ਨੇ। ਤੇ ਉਦੋਂ ਹੁੰਦੇ ਛੋਟੇ ਹੀ ਸਨ, ਕੋਈ ਬੰਦੂਕ ਨਹੀਂ ਸੀ, ਕੋਈ ਪਿਸਤੌਲ ਨਹੀਂ ਸੀ, ਛੋਟੇ ਹੀ ਹੁੰਦੇ ਸਨ। ਇੱਧਰੋਂ ਜਿਸਲੇ ਉਧਰੋਂ 2 ਬੰਦੇ ਨਿਕਲੇ, ਇਹ ਸਾਡੇ ਸਨ ਹਿਸਾਬ ਨਾਲ 2 ਬੰਦੇ, ਇੱਕ ਸਾਡਾ ਪਿਓ, ਇੱਕ ਹੋਰ ਸੀ, ਉਹਦੇ ਨਾਲ ਰੱਖਾ ਸੀ। ਅਸਾਂ ਵੇਖਿਆ ਨਹੀਂ, ਸੁਣਿਆ ਹੀ ਹੈ। ਇੱਧਰੋਂ ਇਹ ਨਿਕਲ ਪਏ ਤੇ ਸਾਡਾ ਪਿਓ ਉੱਦਾਂ ਹੀ ਵਿਆਹਿਆ ਸੀ। ਸਹੀ। ਇਹ ਜਿਹੜੇ ਨਿਕਲੇ ਨਾ ਸੋਟੇ ਲੈ ਕੇ, ਉਹ ਜਿਹੜੇ ਉੱਦਿਆਂ ਦੇ ਸਨ, ਉਹ ਹੱਥ ਜੋੜ ਕੇ ਖਲੋ ਗਏ। ਅੱਖ ਲੱਗੇ, ਬਸ ਭਾਈ ਤੁਹਾਡੀ ਸਾਡੀ ਲੜਾਈ ਕੋਈ ਨਹੀਂ, ਉਹ ਸਾਡਾ ਜਵਾਈ ਹੀ ਅੱਗੇ ਕੱਲ ਦਿੱਤਾ ਜਾਏ। ਉਦੋਂ ਇੰਨਾ ਹੀ ਮੰਨੀ ਪਰਵੰਨੀ ਹੁੰਦੀ ਸੀ, ਉਦੋਂ ਮੰਨਦੇ ਸਨ, ਇੱਜ਼ਤ ਕਰਦੇ ਸਨ। ਹੁਣ ਤੇ ਕੋਈ ਜਾਣਦਾ ਹੀ ਨਹੀਂ। ਅਜੇ ਵੀ ਤੁਹਾਡੀ ਦੁਆ ਨਾਲ ਤਰਾਵੇ ਭਰਾ ਰਹੇ ਆ, ਕਿਸੇ ਅੰਜ ਉਂਗਲ ਕਰਕੇ ਨਹੀਂ ਵੇਖਿਆ। ਮਾਲ ਵੀ ਬੜਾ ਰੱਖੀ। ਅੱਛਾ ਜੀ ਬਜ਼ੁਰਗੋ, ਇੱਥੇ ਪੰਡਤਾਂ ਦੇ ਕਿੰਨੇ ਕੁ ਘਰ ਸੀ? ਪੰਡਤਾਂ ਦੇ ਇੱਥੇ ਜ਼ਿਆਦਾ ਤੋਂ ਜ਼ਿਆਦਾ ਤੇ ਕੋਈ 15-16 ਘਰ ਆਈ ਸਨ। ਇਹ ਸਨ ਉਹ ਪੰਡਤ ਹੀ ਸਾਰੇ। ਕੋਈ ਦੁਕਾਨਾਂ ਕਰਦੇ ਸਨ, ਕੋਈ ਮਾਲਕੀ ਜਿਹੜੀ ਸੀ ਉਹ ਹਿੱਸਿਆਂ ਠੇਕਿਆਂ ਦੀ ਦੇ ਛੱਡਦੇ ਸਨ। ਜ਼ਮੀਨ ਚੰਗੀ ਸੀ ਉਹਨਾਂ ਦੀ? ਜ਼ਮੀਨ ਚੰਗੀ ਸੀ, ਜਿੰਨੀ ਦੱਸੀ ਹੈ ਨਾ ਉਹ 10 ਪਿਆ। ਮੈਂ ਤੁਹਾਨੂੰ ਵੀਡੀਓ ਦਿਖਾਈ ਹੈ ਨਾ, ਇਹਦੇ ਵਿੱਚ ਇੰਨੀ ਜ਼ਮੀਨ ਇੰਨੀ ਸੀ ਨਾ, ਪਰ ਵਗਦੀ ਥੋੜੀ ਜਿਹੀ ਸੀ। ਉਹਨੇ ਕਲਰ ਹੋ ਗਿਆ ਸੀ, ਬੰਜਰ ਪਈ ਸੀ ਸਾਰੀ। ਉਹਨਾਂ ਦੇ ਨਾਮ ਕੀ ਸਨ ਜਿਹੜੇ ਮਸ਼ਹੂਰ ਜਿਹੜੇ ਸਨ ਇੱਥੋਂ ਦੇ, ਜਿਨ੍ਹਾਂ ਦੀ ਜ਼ਮੀਨ ਚੰਗੀ ਸੀ? ਉਹ ਤੈਨੂੰ ਦੱਸਿਆ ਨਹੀਂ, ਪਾਲਾ ਸਿੰਘ ਤੇ ਉਹਦੇ ਵੱਡੇ ਭਰਾ ਦੇ ਕਦੇ ਇਕਬਾਲ ਸਿੰਘ ਸੀ, ਇਕਬਾਲ ਉਹ ਨਿੱਕਾ ਸੀ, ਤੇ ਪਾਲਾ ਸਿੰਘ ਉਹ ਨਿੱਕਾ। ਅੱਗੋਂ ਉਹਨਾਂ ਦਾ ਅੱਗੋਂ ਉਹਦਾ ਪੁੱਤਰ ਜਿਹੜੇ ਸਨ ਨਾ, ਆ ਇੱਕ ਨਾ ਬਿਸ਼ੰਬਰਨਾਥ, ਇੱਕ ਨਾ ਦੀਨਾਨਾਥ, ਇਹ ਪਾਲਾ ਸਿੰਘ ਦੇ ਪੁੱਤਰ ਸਨ ਦੋਵੇਂ। ਦੂਜਿਆਂ ਤਰ੍ਹਾਂ ਕੋ ਕੋਈ ਨਹੀਂ ਸਨ, ਛੋਟੇ ਬੱਚੇ ਸਨ। ਜਿਆਦੇ ਮਾਲਕ ਉਹ ਹੀ ਸਨ, ਜਿਆਦੇ ਖੱਤਰੀ। ਆ ਜਿਹੜਾ ਨਾਂ ਲਿਆ ਨਾ ਉਸ, ਉੱਥੋਂ ਤੈਨੂੰ ਉਹਦੇ ਨਾਂ ਤੋਂ ਮੈਨੂੰ ਪਤਾ ਲੱਗਾ। ਕੀ ਨਾਂ ਸੀ ਉਹਨਾਂ ਦੇ? ਆ ਚਰਨ ਲਾਲ ਤੇ ਚੂਨੀ ਲਾਲ। ਇਹ ਉਹਨਾਂ ਦੇ ਭਤੀਜੇ ਸਨ? ਉਹ ਇਹਦੇ ਭਤੀਜੇ ਸਨ, ਇਹਨਾਂ ਦੇ ਭਤੀਜੇ ਸਨ ਉਹ। ਇਹਨਾਂ ਦੀ ਜ਼ਮੀਨ ਕੌਣ ਵਾਹੁੰਦਾ ਸੀ ਪਿੰਡ ਦੇ ਵਿੱਚ? ਜ਼ਮੀਨ ਖੁੱਲੀ ਹੀ ਪਈ ਸੀ, ਜ਼ਮੀਨ ਜਿੰਨੀ ਕੋ ਵਗਦੀ ਸੀ ਨਾ, ਗਰਾਏ ਬੰਦੇ ਉਸ ਵਕਤ ਗਰਾਏ ਬੰਦੇ ਸਨ। ਉਹ ਇਹਨਾਂ ਦੇ ਹਿੱਸੇਦਾਰ ਸਨ? ਮਜਾਰੇ ਸਨ ਉਹਨਾਂ ਦੇ। ਅੱਛਾ, ਮਜਾਰੇ ਸਨ। ਨਹੀਂ, ਰਿਸ਼ਤੇਦਾਰ ਕਿਤੇ ਨਹੀਂ, ਹਿੱਸਾ ਲੈਂਦੇ ਹੁੰਦੇ ਸਨ। ਇਹ ਮੁਸਲਮਾਨ ਸਨ। ਉਹਨਾਂ ਦੇ ਮਜ਼ਾਰੇ, ਉਹਨਾਂ ਦੇ ਬਾਬਿਆਂ ਦਾ ਨਾਮ ਪਤਾ ਹੈ? ਕਿਹੜਿਆਂ ਦਾ? ਗਰਾਇਆਂ ਦੇ ਬਾਬੇ ਦਾ ਨਾਂ ਕਿਸੇ ਦਾ? ਆਹੋ, ਬਾਬੇ ਉਹਦੇ ਪਤਾ ਹੈ। ਕੀ ਨਾਂ ਸੀ ਉਹਨਾਂ ਦਾ? ਵੱਡੇ ਦੇ ਨਾਂ ਸੀ ਹਸਨਦੀਨ, ਛੋਟੇ ਦੇ ਨਾਂ ਸੀ ਉਹਨਾਂ ਦੇ ਬਾਬੇ ਦੇ ਨਾਂ, ਉਹਦੇ ਨਾਂ ਸੀ ਮਮਦੀਨ, ਤੇ ਮਮਦੀਨ ਤੋਂ ਛੋਟਾ ਸੀ ਗੁਲਾਮ ਰਸੂਲ, ਤੇ ਗੁਲਾਮ ਰਸੂਲ ਦਾ ਛੋਟਾ ਸੀ ਗੁਲਾਮ ਨਬੀ। ਆਹੋ ਦੱਸਿਆ। ਇਹ 4 ਭਰਾ ਸਨ, 4 ਸਨ। ਤੇ ਜਿਹੜੇ ਦੂਸਰੇ ਤੈਨੂੰ ਦੱਸੇ ਨੂੰ 6 ਭਰਾ ਸਨ, 7। ਸਹੀ। ਇਹ ਉਹਨਾਂ ਦੀ ਜ਼ਮੀਨ ਵਾਹੁੰਦੇ ਸਨ? ਇਹ ਉਹਨਾਂ ਦੀ ਜ਼ਮੀਨ ਵਾਹੁੰਦੇ ਸਨ ਉਦੋਂ।
ਤੇ ਜ਼ਮੀਨ ਵੀ ਉਨੀ ਆਮ ਕੋਈ ਨਹੀਂ, ਤੇ ਕਲਰ ਬਹੁਤੀ ਪਈ ਸੀ। ਮਾਲ ਹੀ ਸਾਂਭਦੇ ਸਨ, ਮਾਲ ਬੜੇ ਹੁੰਦੇ ਸਨ। ਤੁਸੀਂ ਉਹਨਾਂ ਦੇ ਡੇਰੇ ਤੇ ਆਪਣੀ ਮੱਝਾਂ ਰੱਖਦੇ ਸੀ ਤੇ ਸਾਡਾ ਦੱਸਿਆ ਸਾਡਾ ਵੀ ਉੱਥੇ ਸਾਡੇ ਮਾਲ ਕੋਲ ਰਹਿੰਦਾ। ਗਾਈਆਂ ਹੀ ਸਨ, ਤੈਨੂੰ ਅੱਗੇ ਦੱਸਿਆ ਨਹੀਂ। ਲਹਿੰਦੇ ਵਾਲੀ ਸਾਈਡ ਤੇ ਉਹਨਾਂ ਦਾ ਡੇਰਾ ਸੀ। ਆ ਇੱਥੇ ਕਰਕੇ ਡੇਰਾ ਸੀ। ਆ ਪਿੰਡ ਦੇ ਨਾਲ ਹੀ ਉੱਥੇ ਅਸੀਂ 3 ਘਰ ਹੁੰਦੇ ਸਨ। ਕਿਹੜੇ ਕਿਹੜੇ? ਇੱਕ ਘਮਿਆਰਾਂ ਦਾ ਘਰ ਸੀ, ਹੂੰ ਇੱਕ ਮੋਚੀਆਂ ਦਾ ਘਰ ਸੀ, ਇੱਕ ਸਾਡਾ ਘਰ ਸੀ। ਮੋਚੀ ਵਾਈ ਨਹੀਂ ਸਨ ਕਰਦੇ। ਅਸੀਂ ਵਾਹੀ ਕਰਦੇ ਸਾਂ, ਘਮਿਆਰ ਵੀ ਕਰਦੇ, ਮੋਚੀ ਆਪਣੇ ਕੰਮ ਕਰਦੇ ਸਾਂ। ਅਸਾਂ ਵਾਹੀ ਵੀ ਥੋੜੀ ਥੋੜੀ ਰੱਖੀ ਸੀ, ਸਹੀ ਇੱਕ ਜੋਗ ਦੀ। ਤੇ ਉੱਥੇ ਪੱਠਾ ਦੱਥਾ ਸਾਰੇ ਰਲ ਮਿਲ ਕੇ ਪਾਈ ਪੂਈ ਜਾਂਦੇ ਨੇ। ਆ ਹੁਣ ਇੱਥੇ ਟੋਕੇ ਲੱਗੇ ਨੇ 2-3 ਇਕੱਠੇ ਹੀ, ਕੁਤਰ ਕੁਤਰ ਕੇ ਅੱਗੇ ਢੇਰ ਲੱਗਾ ਪਿਆ, ਜਿਹਦਾ ਮਰਜ਼ੀ ਪਾਈ ਜੋ। ਉਹਦਾ ਸਲੂਕ ਇਸ ਤਰ੍ਹਾਂ ਦੇ ਮਾਲ ਬੰਨੇ ਸਵੇਰੇ ਖੁੱਲ ਜਾਣਾ, ਮਾਲ ਖੁੱਲ ਜਾਣਾ, ਸਾਰਾ ਦਿਨ ਚੁਗਣਾ ਨੇ। 12 ਵਜੇ ਇੱਕ ਨਾ ਬਹਾ ਕੇ ਫੇਰ 4 ਲੱਲੇ ਟੁੱਟ ਜਾਣਾ। ਪੱਠੇ ਉਦੋਂ ਵੱਢਦੇ ਹੀ ਥੋੜੇ ਥੋੜੇ ਸਨ। ਮਾਲ ਬੰਨੇ ਜਿਹੜੇ ਬੰਦੇ 2-3 ਮਾਲ ਦੇ ਮਗਰ ਟੁੱਟ ਜਾਣੇ ਨੇ ਨਾ, ਉਹਨੇ ਸਾਰਾ ਦੇ ਰਹੇ ਨੇ, ਉਹ ਨਹੀਂ ਕਿਥੇ ਜਾਣਾ ਮਗਰ। ਇਸ ਤਰ੍ਹਾਂ ਦਾ ਕੰਮ ਸੀ, ਬਹੁਤ ਮਾਲ। ਤੇ ਹੁਣ ਤੇ ਕਿਹਦਾ ਇੱਕ ਡੰਗਰ ਰਲ ਜਾਂਦਾ, ਉਹ ਕਹਿੰਦੇ ਬਾਹਰ ਕੱਢ ਛੱਡਦੇ ਨੇ। ਇਹ ਤੈਨੂੰ ਪੰਡਤ ਦੱਸਣਾ ਨਾ, ਉਹਨਾਂ ਦੀਆਂ ਬੜੀਆਂ ਗਾਈਆਂ ਸਨ। ਉਹ ਉਹਨਾਂ ਦੀਆਂ ਅਸੀਂ ਹੀ ਚਾਰਦੇ ਹੁੰਦੇ ਸਾਂ, ਸਾਡੇ ਮਾਲ 'ਚ ਰਹਿੰਦੀਆਂ। ਸਹੀ ਸਹੀ ਸਹੀ। ਉਹ ਬਹੁਤ ਚੰਗੇ ਬੰਦੇ ਸਨ। ਤੇ ਨਾਲੇ ਉਹ ਗਊ ਜਿਹੜੀ ਸੀ, ਗਊ ਦਾ ਹਯਾ ਬੜਾ ਕਰਦੇ। ਉਹ ਕਦੋਂ ਹਲਾਲ ਕਰਦੇ, ਗਊ ਦੀ ਸਹੁੰ ਚੁੱਕ ਦਿੰਦੇ ਸੀ। ਉਹਨਾਂ ਦੀ ਸਹੁੰ ਹੁੰਦੀ ਸੀ। ਸਹੀ ਸਹੀ ਸਹੀ। ਜਿਹੜਾ ਜਦੋਂ ਇੱਥੋਂ ਗਏ ਨੇ ਉਹ ਸਾਰੇ ਬੰਦੇ, ਨਾ ਤੁਸੀਂ ਮਿਲੇ ਉਹਨਾਂ ਨੂੰ? ਮਿਲਣਾ ਇਕੱਠਾ ਉਦੋਂ ਮਿਲਣਾ ਕੀ ਸੀ, ਗੋਲੀ ਚੱਲ ਗਈ ਤੇ ਉਹ ਗੋਲੀ ਚੱਲ ਗਈ ਤੇ ਵਿਚਾਰੇ ਵਿਜੇਤ ਹੋ ਕੇ ਜਿਹੜੇ ਨਿਕਲੇ ਨੇ ਨਿਕਲ ਗਏ, ਜਿਹੜੇ ਮਰ ਗਏ। ਅੱਗੋਂ ਤੁਹਾਨੂੰ ਦੱਸਿਆ ਨਹੀਂ, ਸੇਮ ਦੇ ਵਿੱਚ ਗੱਡੇ ਭਰ ਕੇ ਸੁੱਟ ਦੇ ਰਹੇ ਨੇ। ਓਏ ਹੋਏ। ਜਿਹੜੇ ਉਨੀ ਰਾਤ ਰੁੱਤ ਲੱਗੀ ਸੀ ਨਾ, ਠੀਕ ਠਾਕ ਸਨ। ਅੱਗੇ ਢੇਰੀ ਸੀ ਨਾ ਜਿਹੜੀ ਆ ਬਾਬੇ ਦੀ, ਇਹ ਢੇਰੀ ਨੂੰ ਮੰਨਦੇ ਸਨ ਉਹ ਲੋਕ। ਆਉਂਦੇ ਤੇ ਸਨ, ਢੇਰੀ ਸਰਕਾਰ ਸਾਨੂੰ ਬਾਬਾ ਬਚਾ ਲੈ, ਬਾਬਾ ਰੱਖ ਲਏਗਾ। ਤੇ ਬਾਬਾ ਉਹਦੇ ਲਈ ਕੀ ਕਰਦਾ ਬਾਈ? ਬਾਬੇ ਤੇ ਮਗਰੋਂ ਹੀ ਜੋ ਕਰਦੇ ਹੁੰਦੇ ਨੇ, ਪਹਿਲਾਂ ਕੀ ਕਰਨਾ ਹੁੰਦਾ। ਸਹੀ ਸਹੀ। ਇੰਜ ਦਾ ਕਾਰੋਬਾਰ ਹੋਇਆ ਤੇ ਗੋਲੀ ਵਾਵਾ ਚੱਲੀ ਸੀ। ਇਹਦਾ ਮਤਲਬ ਤੁਹਾਡੇ ਸਾਰੇ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਤੁਹਾਡੇ ਪਿੰਡ 'ਚ ਜ਼ਿਆਦਾ ਕੁਤਲਵਾਰਤ ਹੋਈ? ਆ ਨਹੀਂ, ਹੋਰ ਵੀ ਲਾਮੇ ਹੋਈ ਸੀ ਵਾਵਾ, ਇੱਥੇ ਜਿਹੜਾ ਜ਼ਿਆਦਾ ਸਾਡੇ ਪਿੰਡ ਵੀ ਹੋਈ ਸੀ, ਕਿਉਂਕਿ ਹੋਈ ਇਹ ਢੇਰੀ ਦੀ ਵਜ੍ਹਾ ਤੋਂ। ਤਕਰੀਬਨ 200-300 ਬੰਦਾ ਮਰ ਗਿਆ ਸੀ। ਲੰਮ ਚੋਖਾ ਮਰ ਗਿਆ। ਚੋਕੇ ਮਰੇ ਨੇ। ਤੁਹਾਨੂੰ ਦੱਸਿਆ ਨਾ, ਗਲੀਆਂ ਦੇ ਵਿੱਚ ਲੱਕੜਾਂ ਵਾਂਗੂ ਪਏ ਸਨ। ਅਜੇ ਤੇ ਹੌਲੇ ਹੌਲੇ ਤੇ ਵੱਡੇ ਜਿਹੜੇ ਸਨ, ਉਹਨਾਂ ਗੱਡੇ ਮੁਸਲਮਾਨਾਂ ਸਾਈਆਂ ਨੇ ਗੱਡੇ ਪਾਸੇ ਐਵੇਂ ਸੁੱਟੇ। ਅੱਖਾਂ ਨਾਲ ਹੀ ਵੇਖੇ ਨੇ ਉਸ। ਇਹ ਜਾਵੇ ਉਹ ਜਿਵੇਂ ਅੱਜ ਵੀ ਵੇਖੀਏ ਤੇ ਆਰਿਆਂ ਦੇ ਅੱਗੇ ਲੱਕੜਾਂ ਪਈਆਂ ਹੁੰਦੀਆਂ ਨੇ, ਇੰਝ ਦੁਨੀਆ ਮੋਈ ਪਈ ਸੀ। ਗੋਲੀ ਛੱਡ ਕੇ ਮਗਰੋਂ ਬਲਮਾ ਡਾਂਗਾਂ ਵਾਲੇ ਪੈ ਗਏ ਸਨ, ਲਾਮ ਦੇ ਪਿੰਡ। ਉਹਨਾਂ ਬੜੇ ਮਾਰੇ ਸਨ। ਤੇ ਮਗਰੋਂ ਫਿਰ ਲੁੱਟ ਮਾਰ ਹੋ ਗਈ। ਫਿਰ ਸਹੀ। ਲੋਕਾਂ ਦੇ ਜੰਦਰੇ ਤਰੋੜ ਤਰਾੜ ਕੇ ਤੇ ਲੋਕੀ। ਅੱਛਾ ਜੀ ਬਜ਼ੁਰਗੋ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮੁਲਾਕਾਤ ਕਰਕੇ ਜੀ। ਤੁਹਾਡੇ ਨਾਲ ਗੱਲਬਾਤ ਕੀਤੀ, ਬਹੁਤ ਅੱਛਾ ਲੱਗਿਆ। ਆਮੀਨ। ਬਹੁਤ ਮਿਹਰਬਾਨੀ ਜੀ, ਜੀ ਬਹੁਤ ਸ਼ੁਕਰੀਆ। ਅੱਛਾ, ਅੱਲਾ ਖੈਰ ਕਰੇਗਾ, ਅੱਲਾ ਤੰਦਰੁਸਤੀ ਦੇ ਤੇਰੀ ਵੀ ਭਾਈ। ਓਕੇ ਜੀ, ਮਿਹਰਬਾਨੀ।